ਮਿੰਟੂ ਜੀ ਪਹਿਲੀ ਖਬਰ ਦੇ ਵੱਲ ਵਧੀਏ। ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਜਿਹੜਾ ਲੋੜੀਂਦਾ ਦੋਸ਼ੀ ਸੀਗਾ ਸੰਤੋਸ਼ ਜਾਧਵ, ਪੁਣੇ ਤੋਂ ਗ੍ਰਿਫਤਾਰ ਹੋਣ ਦੀਆਂ ਖਬਰਾਂ ਨੇ ਜੀ। ਦੇਖੋ, ਇਹ ਹਾਲ ਦੀ ਘੜੀ ਇੱਕ ਇਤਿਹਾਮ ਹੈ ਕਿਸੇ ਜੀ। ਤੇ। ਇਹ ਕੋਈ ਜਿੱਦਾਂ ਮੀਡੀਆ, ਮੈਂ ਉਸ ਮੁਤਾਬਕ ਨਹੀਂ ਚੱਲਾਂਗਾ ਕਿ ਸ਼ਾਰਪ ਸ਼ੂਟਰ ਹੈ, ਫਲਾਂ 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 ਹੈ, ਹੂੰ, ਹੂੰ। ਕਿਉਂਕਿ ਬਾਅਦ ਦੇ ਵਿੱਚ ਫਿਰ ਯੂ ਟਰਨ ਮਾਰਦੇ ਨੇ। ਜੀ। ਸੋ ਇਸ ਕਰਕੇ ਇੱਥੇ ਸਿਰਫ ਇਹੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਬੰਦਿਆਂ ਤੇ ਵੀ ਦੋਸ਼ ਨੇ, ਜਿਨ੍ਹਾਂ ਬੰਦਿਆਂ ਤੇ ਵੀ ਇਲਜ਼ਾਮ ਨੇ, ਉਹਨਾਂ ਬੰਦਿਆਂ ਚੋਂ ਇੱਕ ਇਹ ਸੰਤੋਸ਼ ਜਾਧਵ ਸਮਝਿਆ ਜਾਂਦਾ ਹੈ, ਜਿਸ ਨੂੰ ਫੜਿਆ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚੋਂ ਮਹਾਰਾਸ਼ਟਰ ਪੁਲਿਸ ਵਾਲਿਆਂ ਨੇ। ਜੀ। ਔਰ ਇਹਦੇ ਤੇ ਵੀ ਇੱਕ ਮੁਕੱਦਮਾ ਪੈਂਡਿੰਗ ਸੀਗਾ ਮਕੋਕਾ ਦਾ। ਹੂੰ। ਹੁਣ ਜਿਹੜਾ ਪਹਿਲਾਂ ਫੜਿਆ ਸੀਗਾ ਸੌਰਵ ਮਹਾਕਾਲ, ਜਿਹਦੇ ਬਾਰੇ ਪਹਿਲਾਂ ਇਹ ਕਿਹਾ ਗਿਆ ਕਿ ਉਹ ਸ਼ਾਰਪ ਸ਼ੂਟਰ ਹੈ, ਬਾਅਦ ਦੇ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਨਹੀਂ, ਇਹ ਸ਼ਾਰਪ ਸ਼ੂਟਰ ਨਹੀਂ ਹੈਗਾ, ਇਹ ਤੇ ਇਹਨਾਂ ਦਾ ਇਮਤਿਆਜ਼ੀ ਹੈ, ਅਸੀਂ ਲਿੰਕ ਖੰਗਾਲ ਰਹੇ ਹਾਂ। ਸੋ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕੋਈ ਉਹੋ ਜਿਹੀ ਇਨਫੋਰਮੇਸ਼ਨ ਦੇ ਦਈਏ। ਸੋ ਗੱਲ ਇਹ ਆ ਕਿ ਹਾਲ ਦੀ ਘੜੀ ਜਾਂਚ ਪੜਤਾਲ ਹੋਏਗੀ, ਉਹਦੀ ਇੰਟੈਰੋਗੇਸ਼ਨ ਹੋਏਗੀ, ਫੇਰ ਪਤਾ ਲੱਗੇਗਾ। ਪਰ ਜੋ 8 ਬੰਦਿਆਂ ਦੀ ਤਸਵੀਰ ਇਹਨਾਂ ਨੇ ਪਹਿਲੇ ਮਰਹਲੇ ਦੇ ਵਿੱਚ ਜਾਰੀ ਕੀਤੀ ਸੀਗੀ, ਉਹਦੇ ਵਿੱਚ ਇਸ ਮੁੰਡੇ ਦਾ ਨਾਂ ਹੈ। ਤੇ ਜਿਹੜੀ ਪੀਸੀ ਮਹਾਰਾਸ਼ਟਰ ਪੁਲਿਸ ਨੇ ਕੀਤੀ ਆ ਆਫੀਸ਼ੀਅਲੀ ਸਟੇਟਮੈਂਟ ਇੱਕੋ ਇੱਕ ਜਿਹੜੀ ਇਸ ਮਾਮਲੇ ਦੇ ਵਿੱਚ, ਤਾਂ ਉਹਨੂੰ ਲੈ ਕੇ ਆਪਾਂ ਜੇ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਦੇਖੋ, ਇਹਦੇ ਲਾਰੈਂਸ ਬਿਸ਼ਨੋਈ ਨਾਲ ਕਥਿਤ ਤੌਰ ਤੇ ਸੰਬੰਧ ਸੀ, ਪਰ ਅਸੀਂ ਹੁਣ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਜੋ ਵੀ ਆ ਉਹ ਅਸੀਂ ਕਰਾਂਗੇ ਕਿ ਬਈ ਇਹ ਮੂਸੇਵਾਲਾ ਹੱਤਿਆਕਾਂਡ 'ਚ ਸ਼ਾਮਲ ਸੀ ਜਾਂ ਨਹੀਂ। ਤਾਂ ਹਾਲ ਦੀ ਘੜੀ ਜਦੋਂ ਪੁਲਿਸ ਵਾਲੇ ਇਹ ਗੱਲ ਕਹੀ ਜਾਂਦੇ ਨੇ, ਤਾਂ ਫਿਰ ਮੀਡੀਆ ਪਤਾ ਨਹੀਂ ਕਿਵੇਂ ਸ਼ਾਰਪ ਸ਼ੂਟਰ ਲਿਖੀ ਜਾਂਦਾ। ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹਨਾਂ ਚੀਜ਼ਾਂ ਦੀ ਜੀ। ਕਿ ਕੀ ਸਾਡੇ ਕੋਲ ਪੈਰਾਮੀਟਰ ਹੈ ਇਹਨਾਂ ਚੀਜ਼ਾਂ ਦੇ। ਤੇ ਸ਼ਾਰਪ ਸ਼ੂਟਰ ਨਹੀਂ, ਇੱਕ ਸਿਰਫ ਜਿੱਦਾਂ ਕਹਿ ਲਓ ਕਿ ਮਤਲਬ ਕਿ ਉਸ ਲਿਸਟ ਦੇ ਵਿੱਚ, ਉਸ ਸੂਚੀ ਦੇ ਵਿੱਚ ਸੀ ਜੋ ਇਹਨਾਂ ਨੇ ਜਾਰੀ ਕੀਤੀ ਹੈ। ਹੁਣ ਉਹਦੀ ਕੀ ਭੂਮਿਕਾ ਕੀ ਨਹੀਂ, ਉਹਦੇ ਵਿੱਚ ਤੇ ਇੱਕ ਬਠਿੰਡੇ ਦਾ ਵੀ ਹੈ। ਪਰਿਵਾਰ ਵਾਲੇ ਕਹਿੰਦੇ ਕਿ ਅਸੀਂ 4 ਦਿਨ ਪਹਿਲਾਂ ਉਹਨੂੰ ਪੁਲਿਸ ਨੂੰ ਫੜਾਇਆ, ਤੇ ਪੁਲਿਸ ਅੱਜ ਤੱਕ, ਪੰਜਾਬ ਦੀ ਪੁਲਿਸ ਇਹ ਨਹੀਂ ਦੱਸ ਸਕੀ ਕਿ ਕੀ ਪਰਿਵਾਰ ਝੂਠ ਬੋਲਦਾ ਜੀ। ਤੇ ਜੇ ਉਹ ਬੰਦਾ ਕਿਸੇ ਕੇਸ ਦੇ ਵਿੱਚ ਲੋੜੀਂਦਾ ਹੈ ਤਾਂ ਉਹਦੀ ਤੁਸੀਂ ਹੁਣ ਤੱਕ ਅਰੈਸਟ ਕਿਉਂ ਨਹੀਂ ਪਾਈ? ਅਰੈਸਟ ਕਿਉਂ ਨਹੀਂ ਪਾਈ? ਜਾਂ ਤਾਂ ਪਰਿਵਾਰ ਕਹਿ ਦਿਓ ਕਿ ਝੂਠ ਬੋਲਦਾ ਹੈ, ਜਾਂ ਅਰੈਸਟ ਪਾ ਕੇ ਦਿਖਾ ਦਿਓ। ਅਰੈਸਟ ਵੀ ਨਹੀਂ ਪਾ ਰਹੇ, ਇਹਦਾ ਮਤਲਬ ਇਹ ਕਿ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਅਸੀਂ ਕੋਈ ਬੰਦਾ ਗਲਤ ਨਾ ਪਾ ਦਈਏ। ਜੀ। ਜੇ ਹੁਣ ਤੁਸੀਂ ਸੋਚ ਰਹੇ ਹੋ ਤੇ ਇਹਦਾ ਮਤਲਬ ਕਿ ਤਸਵੀਰਾਂ ਜਾਰੀ ਕਰਨ ਲੱਗੇ ਸ਼ਾਇਦ ਸੋਚਿਆ। ਇਸ ਕਰਕੇ ਸੋਚ ਕੇ ਸਮਝ ਕੇ ਚੱਲਣ ਦੀ ਜ਼ਰੂਰਤ ਹੈ। ਖੈਰ, ਇਹਦੇ ਨਾਲ ਦਾ ਇੱਕ ਹੋਰ ਵੀ ਫੜਿਆ ਗਿਆ ਹੈ, 2 ਜਣੇ ਫੜੇ ਗਏ ਨੇ। ਉਹਦੀ ਵੀ ਕੋਈ ਇਹਦੇ 'ਚ ਭੂਮਿਕਾ ਜਾਂ ਕੋਈ ਸਰਗਰਮੀ ਸੀਗੀ ਇਸ ਮਾਮਲੇ 'ਚ, ਉਹ ਵੀ ਹੁਣ ਵੇਖਣਾ ਪਏਗਾ। ਦੂਜੀ ਇਸ ਮਾਮਲੇ ਦੇ ਵਿੱਚ ਜਿਹੜੀ ਅਪਡੇਸ਼ਨ ਆ ਉਹ ਇਹ ਆ ਕਿ ਨਵਜੋਤ ਸਿੱਧੂ ਮੂੰਹੋਂ ਨਿਕਲ ਚੱਲਿਆ ਸੀ ਕਿ ਸਿੱਧੂ ਮੂਸੇਵਾਲੇ ਦੀ ਫੈਮਿਲੀ ਜਿਹੜੀ ਆ ਉਹ ਅਪੀਲ ਕਰ ਰਹੀ ਆ ਕਿ ਸਾਡੇ ਬੇਟੇ ਦਾ ਨਾਂ ਇਸਤੇਮਾਲ ਨਾ ਕਰਨ ਰਾਜਨੀਤਿਕ ਪਾਰਟੀਆਂ, ਕਿਉਂਕਿ ਪਿਛਲੇ ਦਿਨਾਂ 'ਚ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸਪੋਰਟ ਦੇ ਵਿੱਚ ਵੀ ਬਾਹਰੋਂ ਇੱਕ ਇਸ਼ਤਿਹਾਰ ਇੱਕ ਅਖਬਾਰ ਵਾਸਤੇ ਜਾਰੀ ਹੋ ਗਿਆ। ਉਹਦੇ ਵਿੱਚ ਵੀ ਦੀਪ ਸਿੱਧੂ ਦੇ ਨਾਲ ਸਿੱਧੂ ਮੂਸੇਵਾਲੇ ਦੀ ਤਸਵੀਰ ਸੀ। ਪਰ ਇਸ ਤੋਂ ਬਾਅਦ ਕਾਂਗਰਸ ਨੇ ਤੇ ਹੱਦਾਂ ਹੀ ਟੱਪਦਿਆਂ, ਕਹਿ ਲਓ ਕਿ ਬਿਲਕੁਲ ਲੱਟ ਟੱਪਦਿਆਂ ਹੀ ਇਹ ਕਰ ਦਿੱਤਾ ਕਿ ਇੱਕ ਸੌਂਗ ਜਿਹੜਾ ਜਾਰੀ ਹੋ ਗਿਆ, ਕੰਪੇਨ ਸੌਂਗ। ਤਾਂ ਕੰਪੇਨ ਸੌਂਗ ਦੇ ਵਿੱਚ ਸ਼ਾਟ ਨੇ ਅੰਤਮ ਸੰਸਕਾਰ ਦੇ, ਉਹਦੇ ਵਿੱਚ ਇੱਕ ਸ਼ਾਟ ਮੇਰੇ ਖਿਆਲ ਦੇ ਨਾਲ ਯਾਦਗਾਰ ਦਾ ਵੀ ਹੈ ਜੋ ਖੇਤਾਂ ਦੇ ਵਿੱਚ ਬਣੀ ਹੈ। ਤਾਂ ਇਹ ਜਿਹੜੇ ਸ਼ਾਟ ਇਸਤੇਮਾਲ ਕੀਤੇ ਗਏ ਆ, ਉੱਥੋਂ ਹੀ ਕਿਤੇ ਨਾ ਕਿਤੇ ਫੈਮਿਲੀ ਜਿਹੜੀ ਆ ਉਹ ਨਾਰਾਜ਼ ਹੋਈ ਹੈ, ਕਿਤੇ ਨਾ ਕਿਤੇ ਮਾਯੂਸ ਹੋਈ ਹੈ। ਇਹ ਹਰਕਤਾਂ ਜਿਹੜੀਆਂ ਇਹ ਭਾਈ ਨਾ ਕਰੋ, ਪਰ ਸਿਆਸਤਦਾਨਾਂ ਦਾ ਕੰਮ ਹੈ ਉਹ ਤੇ ਆਪਦੀ ਜਿਹੜੀ ਇਦਰਾਕ ਹੈ, ਉਹ ਆਪਦੀ ਸੋਚ ਸਮਝ ਹੈ ਜਿਹੜੀ ਉਹ ਲਾਉਂਦੀ ਹੈ ਇਸ ਪਾਸੇ। ਸੋ ਗੱਲ ਇਹ ਆ ਕਿ ਇਹਨਾਂ ਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਕਿ ਹਾਲ ਦੀ ਘੜੀ ਸ਼ਾਇਦ ਜੇ ਆਪਾਂ ਦੇਖੀਏ ਤਾਂ ਸਿੱਧੂ ਦੀ ਫੈਮਿਲੀ ਨਵੀਂ ਸਰਕਾਰ ਨੂੰ ਜਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਸਮਾਂ ਦੇਣ ਦੇ ਰੌਂ ਦੇ ਵਿੱਚ ਹੈ। ਜਦੋਂ ਫੈਮਿਲੀ ਕਹੇਗੀ ਉਦੋਂ ਬਾਅਦ ਤੇ ਰਾਜਨੀਤੀ ਚਲੋ ਕਰ ਲਿਓ, ਪਰ ਉਦੋਂ ਤੱਕ ਇਹ ਰਾਜਨੀਤੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਸੋ ਇਹੀ ਅੱਜ ਦੀ ਆਪਾਂ ਜੇ ਕਹੀਏ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸੀਗੀ ਕਿ ਇੱਕ ਬੰਦਾ ਮਸ਼ਕੂਕ ਫੜਿਆ ਗਿਆ ਉਹਨਾਂ 8 ਦੇ ਵਿੱਚੋਂ, ਜਿਹਦੀ ਤਸਵੀਰ ਸੀ। ਜੀ। ਕਾਂਗਰਸ ਦੀ ਤੁਸੀਂ ਗੱਲ ਕੀਤੀ ਹੈ ਮਿੰਟੂ ਜੀ, ਤੇ ਉਧਰੋਂ ਕਾਂਗਰਸੀ ਪ੍ਰਚਾਰ ਕਰਨ ਜਾਂਦੇ ਆ ਸੰਗਰੂਰ ਲੋਕ ਸਭਾ ਦੇ ਚੋਣ ਦੇ ਲਈ। ਸ਼ਾਮ ਨੂੰ ਆ ਕੇ ਬੰਦੇ ਗਿਣਦੇ ਵੀ ਪੂਰੇ ਆ ਕਿ ਇੱਕ ਅੱਧਾ ਭਾਜਪਾ ਦੇ ਵਿੱਚ ਜਾ ਵੜਿਆ। ਹੁਣ ਦੱਸਦੇ ਆ ਵੀ ਕਾਂਗਰਸ ਦੇ ਵਿੱਚੋਂ ਸ਼ਾਇਦ ਕੱਢੇ ਗਏ ਸੀ ਸਤਿਕਾਰ ਕੌਰ ਗਹਿਰੀ,
ਉਹਨਾਂ ਨੇ ਵੀ ਭਾਜਪਾ ਜੁਆਇਨ ਕਰ ਲਈ ਹੈ ਜੀ। ਦੇਖੋ, ਜਿਨ੍ਹਾਂ ਨੂੰ ਕੋਈ ਡਰ ਹੋਏਗਾ ਜਾਂ ਜਿਨ੍ਹਾਂ ਦਾ ਕੋਈ ਭਵਿੱਖ ਸੰਕਟ ਦੇ ਵਿੱਚ ਆ, ਜੀ, ਉਹਨਾਂ ਲਈ ਹੁਣ ਇੱਕ ਆਦਰਸ਼ ਜਗ੍ਹਾ ਜਾਂ ਠੀਕ ਹੈ। ਕਹਿ ਲਓ ਕਿ ਆਦਰਸ਼ ਛਤਰੀ ਉਹ ਭਾਜਪਾ ਹੀ ਹੈ। ਹੂੰ, ਮੈਂ ਕਿਸੇ ਇੱਕ ਨੂੰ ਜਾਂ ਦੋ ਨੂੰ ਨਹੀਂ ਕਹਿੰਦਾ, ਹੂੰ, ਮੈਂ ਸਮੁੱਚਤਾ ਦੇ ਚੌਖਟੇ 'ਚੋਂ ਇਹ ਗੱਲ ਕਹਿੰਦਾ ਵਾਂ ਜੀ, ਕਿ ਜਿਹਨੇ ਚੋਰੀ ਚਕਾਰੀ ਕੀਤੀ ਆ ਜਾਂ ਜਿਹਨੂੰ ਇਹ ਲੱਗਦਾ ਆ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਥੇ ਕਾਂਗਰਸ ਦੇ ਵਿੱਚ ਇੱਕ ਫਾਲਤੂ ਸ਼ੋਅ ਪੀਸ ਦੇ ਵਿੱਚ ਪਿਆ ਇੱਕ ਪੀਸ ਆ, ਜੀ, ਤਾਂ ਉਹ ਤਾਂ ਬਾਈ ਹੁਣ ਕਿਤੇ ਨਾ ਕਿਤੇ ਆਪਣਾ ਟਾਲਾ ਕਰੇਗਾ। ਸਾਰਿਆਂ ਦੀ ਮੈਂ ਹੂੰ, ਗੱਲ ਨਹੀਂ ਕਰ ਰਿਹਾ ਕਿ ਸਾਰੇ ਚੋਰ ਜਾਣਗੇ ਜਾਂ ਸਾਰੇ ਜਿਨ੍ਹਾਂ ਨੇ ਕੁਝ ਗਲਤ ਕੀਤਾ ਹੈ। ਹੂੰ, ਕਿਸੇ ਵੀ ਪਾਰਟੀ ਦੇ ਵਿੱਚੋਂ ਇਹ ਵੀ ਹੋ ਸਕਦਾ ਹੈ ਕਿ ਕੋਈ ਮੰਨ ਲਓ ਕੱਲ ਨੂੰ ਅਕਾਲੀਆਂ ਚੋਂ ਵੀ ਜਾਂਦਾ ਹੈ, ਕਿਉਂਕਿ ਅਕਾਲੀਆਂ ਦੇ ਵੀ ਚਰਚੇ ਨੇ ਕਿ ਕੁਝ ਬੰਦੇ ਤਿਆਰੀ ਵੱਟ ਰਹੇ ਤੇ ਜੇ ਕੋਈ ਜਾਂਦਾ ਹੈ, ਤਾਂ ਉਹ ਇਹ ਚੀਜ਼ ਸੋਚ ਕੇ ਜਾਏਗਾ ਕਿ ਸ਼ਾਇਦ ਉਧਰ ਮੇਰਾ ਸਕੋਪ ਕੋਈ ਬਚਦਾ ਹੈ ਜਾਂ ਕਹਿ ਲਓ ਕਿ ਇੱਥੇ ਨੁਕਰੇ ਲੱਗੇ ਰਹਿਣ ਨਾਲੋਂ ਉੱਥੇ ਫਾਇਦੇ ਚ ਰਵਾਂ। ਤਾਂ ਹੂੰ, ਗੇਮ ਜਿਹੜੀ ਉਹ ਫਾਇਦੇ ਦੀ ਵੀ ਹੁੰਦੀ ਹੈ, ਗੇਮ ਜਿਹੜੀ ਬਚਾਅ ਦੀ ਵੀ ਹੁੰਦੀ ਹੈ, ਇਹਨੂੰ ਰਾਜਨੀਤੀ ਕਹਿੰਦੇ ਨੇ। ਜੀ, ਸਤਿਕਾਰ ਕੌਰ ਨੇ ਸਤਿਕਾਰ ਸਹਿਤ ਜੁਆਇਨ ਕਰ ਲਈ ਹੈ ਭਾਜਪਾ, ਤਾਂ ਕੋਈ ਚੱਕਰ ਨਹੀਂ ਹੈ। ਜੀ, ਕਾਂਗਰਸ ਦਾ ਕੁਨਬਾ ਇਹ ਤੇ ਦੇਖੋ, ਇਲੈਕਸ਼ਨ ਤੋਂ ਪਹਿਲਾਂ ਤਾਂ ਮੈਂ ਕਿਹਾ ਸੀਗਾ ਕਿ ਇਹਨਾਂ ਦਾ ਕੁਨਬਾ ਖਿਲਰਨਾ ਹੀ ਖਿਲਰਨਾ, ਕਾਂਗਰਸ ਟੁੱਟ ਜਾਏਗੀ। ਜੀ, ਪੰਜਾਬ ਦੇ ਵਿੱਚ ਕਾਂਗਰਸ ਟੁੱਟੇਗੀ ਔਰ ਕਾਂਗਰਸ ਟੁੱਟੀ ਆ ਤਕਰੀਬਨ ਕਿਉਂਕਿ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਇਹਨਾਂ ਦੇ ਨਾਲ ਕਿਸੇ ਕੈਬਨਿਟ ਦੇ ਵਿੱਚ 3-4 ਮੰਤਰੀ ਰਹੇ ਹੋਏ ਇੱਕੋ ਦਿਨ ਇੱਕੋ ਮੰਚ ਤੇ ਜਾ ਕੇ ਪਾਰਟੀ ਜੁਆਇਨ ਕਰ ਲੈਣ ਕੋਈ, ਤੇ ਹੂੰ, ਇਹਨੂੰ ਟੁੱਟ ਭੱਜ ਹੀ ਕਵਾਂ। ਹਾਲੇ ਹੂੰ, ਸਿੱਧੂ ਦੀਆਂ ਗੋਟੀਆਂ ਫਿੱਟ ਹੋਣੀਆਂ ਬਾਕੀ ਆ। ਜਿਸ ਜੀ, ਦਿਨ ਸਿੱਧੂ ਨੇ ਕੋਈ ਚਾਲ ਚੱਲੀ, ਹੂੰ, ਆਪਣੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਜਾਂ ਕਿਤੇ ਹੋਰ ਜਾਣ ਦਾ ਐਲਾਨ ਕੀਤਾ, ਉਦਣ ਦੇਖੋ ਹਿੱਲ ਜਾਏਗੀ ਪੂਰੀ ਤਰ੍ਹਾਂ ਕਾਂਗਰਸ। ਔਰ 2-3 ਹੋਰ ਮੰਤਰੀ ਜਿਹੜੇ ਇਹਨਾਂ ਦੇ ਸਾਬਕਾ ਸੀ, ਉਹਨਾਂ ਦੇ ਵੀ ਨੰਬਰ ਲੱਗਣ ਨੂੰ ਤਿਆਰ ਨੇ। ਜੀ, ਜਿਵੇਂ ਮੰਨ ਲਓ ਸਖਤਾਈ ਕਰੇਗੀ ਸਰਕਾਰ, ਕੋਈ ਇਨਵੈਸਟੀਗੇਸ਼ਨ ਖੋਲੇਗੀ, ਕਮਜ਼ੋਰ ਪਵੇਗੀ ਕਾਂਗਰਸ। ਤਾਂ ਕੁੱਲ ਮਿਲਾ ਹੂੰ, ਕੇ ਕਾਂਗਰਸ ਦਾ ਇਹੋ ਹਾਲ ਹੋਣਾ, ਇਹਨਾਂ ਦੇ ਬੰਦੇ ਭੱਜਣਗੇ ਵੀ, ਇਹਨਾਂ ਦੇ ਬੰਦੇ ਕੁਝ ਜੂਝਣਗੇ ਵੀ, ਜੀ, ਤੇ ਕਾਂਗਰਸ ਦਾ ਇੱਕ ਹਿੱਸਾ ਜਿਹੜਾ ਉਹ ਤੇ ਟੁੱਟਣਾ ਸੀਗਾ। ਕਾਂਗਰਸ ਦੇ ਮੁਕੱਦਰਾਂ 'ਚ ਟੁੱਟ ਭੱਜ ਬੜੀ ਦੇਰ ਦੀ ਤੇ ਬੜੀ ਦੂਰ ਦੀ ਲਿਖੀ ਹੋਈ। ਹੂੰ। ਬਰਖਾਸਤ ਮੰਤਰੀ ਡਾਕਟਰ ਵਿਜੇ ਸਿੰਗਲਾ, ਸੌਰੀ ਇੰਦਰ ਨਹੀਂ, ਵਿਜੇ ਸਿੰਗਲਾ ਵੱਲੋਂ ਹੁਣ ਹਾਈ ਕੋਰਟ ਦਾ ਰੁਖ ਕੀਤਾ ਗਿਆ ਜੀ। ਦੇਖੋ, ਇਹ ਆ ਕਿ ਹੁਣ ਜ਼ਮਾਨਤ ਇਹਨਾਂ ਦੀ ਇੱਥੋਂ ਮਿਲੀ ਨਹੀਂ ਸੀਗੀ। ਹੂੰ, ਇਹਨਾਂ ਨੂੰ ਇੱਥੋਂ ਬੇਲ ਤੇ ਮਿਲਣੀ ਵੀ ਨਹੀਂ ਸੀਗੀ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ, ਇਸ ਤਰ੍ਹਾਂ ਦੇ ਕੇਸ ਹੁੰਦੇ ਆ, ਹਾਈ ਪ੍ਰੋਫਾਈਲ ਕੇਸ ਹੁੰਦੇ ਆ, ਜੀ, ਉਹਦੇ ਵਿੱਚ ਇੰਨੀ ਘੱਟ ਕਸਟਡੀ ਦੇ ਦੌਰਾਨ, ਕਿਉਂਕਿ ਕੁਛ ਹੀ ਹਫ਼ਤੇ ਹੋਏ ਨੇ, ਹੂੰ, ਕੁਛ ਵੀਕ ਇਹਨਾਂ ਨੂੰ ਕਸਟਡੀ 'ਚ ਹੋਏ ਨੇ। ਸੋ ਇੱਕ ਲੰਮੀ ਕਸਟਡੀ ਚਾਹੀਦੀ ਹੁੰਦੀ ਆ, ਕੁਛ ਮਹੀਨਿਆਂ ਦੀ, ਕੋਈ ਚਾਰਜ ਸ਼ੀਟ ਫਾਈਲ ਹੋ ਜਾਵੇ, ਉਸ ਤੋਂ ਬਾਅਦ ਕੇਸ ਮਤਲਬ ਕਿ ਥੋੜਾ ਪ੍ਰਤੱਖ ਤੌਰ ਤੇ ਖੁੱਲੇ, ਉਸ ਤੋਂ ਬਾਅਦ ਫਿਰ ਇਹ ਗਰਾਊਂਡ ਹੁੰਦਾ ਹੈ ਕਿ ਦੇਖੋ ਜੀ ਚਾਰਜ ਸ਼ੀਟ ਫਾਈਲ ਹੋ ਚੁੱਕੀ ਆ, ਸਾਰਾ ਜੀ, ਕੁਛ ਹੋ ਗਿਆ, ਹੁਣ ਟਰਾਇਲ ਲੰਬਾ ਚੱਲੇਗਾ, ਤੇ ਬਈ ਜ਼ਰਾ ਜੀ ਗੱਲ ਹੈ ਕਿ ਉਦੋਂ ਤੱਕ ਬੰਦਾ ਨਹੀਂ ਬਿਠਾਇਆ ਜਾ ਸਕਦਾ, ਬੇਲ ਦੇ ਦਿਓ। ਤਾਂ ਚਲਾਣ ਤੋਂ ਪਹਿਲਾਂ ਇਸ ਤਰ੍ਹਾਂ ਜਿਹੜੀ ਇਹ ਬੇਲ ਦੀ ਕੋਸ਼ਿਸ਼ ਹੁੰਦੀ ਹੈ ਨਾ ਮਾਮਲਿਆਂ 'ਚ, ਅਟੈਂਪਟ ਹੁੰਦੀ ਹੈ ਜਿਹੜੀ, ਹਾਂਜੀ, ਉਹ ਹੇਠਲੀਆਂ ਅਦਾਲਤਾਂ 'ਚ ਅਕਸਰ ਜਿਹੜੀ ਆ ਉਹ ਡਿੱਗ ਪੈਂਦੀ ਹੈ। ਤਾਂ ਫਿਰ ਉਤਲੀ ਅਦਾਲਤ 'ਚ ਤੁਹਾਨੂੰ ਜਾਂ ਜਾਣਾ ਪੈਂਦਾ ਤੇ ਜਾਂ ਫਿਰ ਤੁਸੀਂ ਜਾਓਗੇ ਸਰਵਉੱਚ ਅਦਾਲਤ ਦੇ ਵਿੱਚ। ਤਾਂ ਹੂੰ, ਇਹ ਹਾਈ ਕੋਰਟ ਦੇ ਵਿੱਚ ਮੂਵ ਹੋਏ ਆ। ਹਾਈ ਕੋਰਟ ਦੇ ਵਿੱਚ ਹੋ ਸਕਦਾ ਇਹਨਾਂ ਨੂੰ ਜ਼ਮਾਨਤ ਮਿਲ ਜਾਵੇ ਜੇ ਕੇਸ ਦੇ ਵਿੱਚ ਕੋਈ ਕਮਜ਼ੋਰੀ ਹੋਈ। ਤੇ ਜੇ ਕੇਸ ਐ ਕਹਿ ਲਓ ਕਿ ਪੂਰਾ ਕੋਕੇ ਜੜ ਕੇ ਬਣਾਇਆ ਹੋਇਆ, ਤੇ ਫਿਰ ਤਾਂ ਇੱਥੇ ਵੀ ਮੁਸ਼ਕਲ ਹੈ, ਫਿਰ ਸ਼ਾਇਦ ਹੋ ਸਕਦਾ ਸੁਪਰੀਮ ਕੋਰਟ ਤੇ ਉਦੋਂ ਤੱਕ ਸਿੰਗਲਾ ਨੂੰ ਕਾਫੀ ਦਾਲ ਜਿਹੜੀ ਆ ਉਹ ਪੀਣੀ ਪਊਗੀ। ਵੈਸੇ ਹਾਈ ਕੋਰਟ ਤੋਂ ਚੇਤਾ ਆਇਆ, ਅੱਜ ਭਾਰਤ ਭੂਸ਼ਣ ਆਸ਼ੂ ਵੀ ਚਲੇ ਗਏ ਨੇ ਹਾਈ ਕੋਰਟ ਦੇ ਵਿੱਚ। ਜੀ, ਭਾਰਤ ਭੂਸ਼ਣ ਆਸ਼ੂ ਹਾਈ ਕੋਰਟ ਦੇ ਵਿੱਚ ਚਲੇ ਗਏ ਆ। ਹੂੰ, ਉਹਨਾਂ ਨੇ ਵੀ ਜਾ ਕੇ ਇੱਕ ਅਪੀਲ ਕੀਤੀ ਹੈ ਹਾਈ ਕੋਰਟ ਨੂੰ ਕਿ ਬਈ ਮੈਨੂੰ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕਰਵਾਇਆ ਜਾਵੇ, ਕਿਉਂਕਿ 2000 ਕਰੋੜ ਦੇ ਟੈਂਡਰਾਂ ਦਾ ਰੌਲਾ ਇੱਧਰ ਵੀ ਪਿਆ ਹੋਇਆ ਹੈ। ਹੂੰ, ਤਾਂ ਇਹ ਕਹਿ ਰਹੇ ਨੇ ਕਿ ਜਦੋਂ ਵੀ ਕੋਈ ਗ੍ਰਿਫਤਾਰੀ ਹੋਣੀ ਹੈ, 7 ਦਿਨ ਤਾਂ ਪਹਿਲਾਂ ਮੈਨੂੰ ਨੋਟਿਸ ਦਿੱਤਾ ਜਾਵੇ, ਜਿਵੇਂ ਅਕਸਰ ਸੈਣੀ ਕਰਿਆ ਕਰਦਾ ਸੀਗਾ ਕਿ ਮੈਨੂੰ ਜੀ, ਨੋਟਿਸ ਦਿਓ ਜੀ, ਮੈਨੂੰ ਨੋਟਿਸ ਦਿਓ, ਮੈਨੂੰ ਆਹ ਕਰੋ, ਮੈਨੂੰ ਉਹ ਕਰੋ। ਤਾਂ ਖੈਰ ਇਹ ਸਾਰੇ ਜਿਹੜੇ ਕਾਨੂੰਨੀ ਬਦਲ ਹੁੰਦੇ ਆ ਕਿਸੇ ਵੀ ਇਨਸਾਨ ਦੇ ਸਾਹਮਣੇ, ਤਾਂ ਇਹ ਆਪਣਾ ਜਾ ਕੇ ਬਦਲ ਇਸਤੇਮਾਲ ਕਰ ਰਹੇ ਨੇ। ਤਾਂ ਹੁਣ ਇਹਨਾਂ ਨੂੰ ਮਤਲਬ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਇੱਕ ਵਾਰੀ ਤੇ ਜਵਾਬ ਦੇਣਾ ਪਵੇਗਾ ਉੱਥੇ ਜਾ ਕੇ ਕਿ ਕੀ ਮਾਮਲਾ ਹੈ, ਕੀ ਮਾਜਰਾ ਹੈ। ਜੀ, ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਸ਼ੁਰੂ ਹੋਏਗੀ। ਤਾਂ ਹੁਣ ਸਾਰੇ ਮੰਤਰੀਆਂ ਦਾ ਨਾਮ ਲਈ ਜਾ ਰਹੇ ਆ, ਜੇ ਸਾਧੂ ਜੇ ਬੰਦੇ ਦਾ ਨਾਮ ਨਾ ਲਿਆ ਜਾਵੇ ਤਾਂ ਜੀ, ਉਹ ਵੀ ਬੜੀ ਬੇਇਨਸਾਫੀ ਆ। ਸਾਧੂ ਸਿੰਘ ਧਰਮਸੋਤ ਨੂੰ ਵੀ ਅੱਜ ਉਹਨਾਂ ਦੀ ਇੱਕ ਜਿਹੜੀ ਪੱਕੀ ਕੁਟੀਆ, ਸਿੱਖਾਂ ਵਾਲੀ ਕੁਟੀਆ, ਉਧਰ ਨੂੰ ਤੋਰ ਦਿੱਤਾ ਗਿਆ। ਭਾਵ
ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਘੱਲ ਦਿੱਤਾ ਗਿਆ ਹੈ। ਵੈਸੇ ਤੇ ਇੱਕ ਐਂਕਰ ਕਹਿ ਰਿਹਾ ਸੀਗਾ ਸਾਧੂ ਸਿੰਘ ਗਏ ਸਲਾਖਾਂ ਦੇ ਪਿੱਛੇ, ਤੇ ਮੈਂ ਆਖਿਆ ਅੱਗੇ ਕਿਹੜਾ ਉਹ ਵੀ ਉੱਥੇ ਬਰਲੰਟਨ ਪਾਰਕ ਦੇ ਵਿੱਚ ਹਾਕੀ ਖੇਡਦਾ ਫਿਰਦਾ ਸੀਗਾ, ਅੱਗੇ ਵੀ ਤੇ ਸਲਾਖਾਂ ਦੇ ਪਿੱਛੇ ਅੱਗੇ ਰਿਮਾਂਡ ਹੋਇਆ, ਇਹ ਜੁਡੀਸ਼ੀਅਲ ਰਿਮਾਂਡ ਹੁੰਦਾ। ਪਰ ਕੀ ਹੈ, ਸਲਾਖਾਂ ਤਾਂ ਸਲਾਖਾਂ ਹੀ ਆ, ਪਰ ਹੁਣ ਇਹ ਆ ਕਿ 14 ਦਿਨਾਂ ਵਾਸਤੇ ਜਾਨ ਜਿਹੜੀ ਆ ਸਾਧੂ ਸਿੰਘ ਧਰਮ ਸਾਹਿਬ ਦੀ ਇੱਕ ਵਾਰੀ ਛੁੱਟ ਗਈ ਆ। ਜੁਡੀਸ਼ੀਅਲ ਦਾ ਮਤਲਬ ਇਹ ਆ ਕਿ ਹੁਣ ਇਨਵੈਸਟੀਗੇਸ਼ਨ ਜੋ ਹੁੰਦੀ ਆ, ਪੁਲਿਸ ਦੀ ਇੰਟੈਰੋਗੇਸ਼ਨ ਹੁੰਦੀ ਆ, ਖਿੱਚਾ ਤੂੰ ਹੁੰਦੀ ਆ, ਉਹਦੇ ਤੋਂ ਥੋੜਾ ਜਿਹਾ ਕਹਿ ਲਓ ਕਿ ਕਿਤੇ ਨਾ ਕਿਤੇ ਆਰਾਮ ਮਿਲੇਗਾ। ਪਰ ਜ਼ਮਾਨਤ ਸਾਧੂ ਸਿੰਘ ਧਰਮਸੋਤ ਦੀ ਵੀ ਔਖੀ ਹੋਏਗੀ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਹਾਲੇ ਪਰਤਾਂ ਹੋਰ ਖੁੱਲਣਗੀਆਂ। ਆ ਜਿਹੜਾ ਸੰਗਰੂਰ ਵਾਲਾ ਇਲੈਕਸ਼ਨ ਆ, ਇਹ ਲੰਘਣ ਤੋਂ ਬਾਅਦ ਹੋਰ ਵੀ ਕੁਝ ਇਸ ਮਾਮਲੇ ਦੇ ਵਿੱਚ ਭੇਤ ਉਜਾਗਰ ਹੋ ਸਕਦੇ ਆ। ਕਿਉਂਕਿ ਇਹਨਾਂ ਨੇ ਡੀਐਫਓ ਜਿਹੜੇ ਸੀਗੇ, ਕੁਝ ਡੀਐਫਓ ਮਤਲਬ ਕਿ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਕਥਿਤ ਤੌਰ ਤੇ ਉਹਨਾਂ ਨੇ ਰਿਸ਼ਵਤ ਦੇ ਕੇ ਬਦਲੀਆਂ ਕਰਵਾਈਆਂ, ਤਾਂ ਉਹਨਾਂ ਨੂੰ ਤਲਬ ਕਰਨਾ ਸਟਾਰਟ ਕਰ ਦਿੱਤਾ ਕਿ ਆ ਕੇ ਜਵਾਬ ਦਿਓ। ਜਦੋਂ ਮਤਲਬ ਕਿ ਇੱਕ ਇਬਰਤ ਦਿੱਤੀ ਜਾਂਦੀ ਆ, ਚੇਤਾਵਨੀ ਦਿੱਤੀ ਜਾਂਦੀ ਆ ਕਿ ਬਈ ਗੱਲ ਇਹ ਆ ਕਿ ਘਰ ਨੂੰ ਜਾਣਾ ਜਾਂ ਸੱਚ ਦੱਸਣਾ, ਤੇ ਅਗਲਾ ਕਹਿੰਦਾ ਮੈਂ ਕੀ ਕਰਾਂ ਜੀ, ਹੁਣ ਠੀਕ ਹੈ ਤੁਸੀਂ ਲਿਖਾ ਲਓ ਜਿਹੜਾ ਕੁਝ ਲਿਖਾਉਣਾ। ਤੇ ਇੱਕ ਅੱਧਾ ਉਧਰੋਂ ਵੀ ਨਿਕਲ ਆਇਆ ਤਾਂ ਫਿਰ ਇਬਤਦਾ ਹੋ ਜਾਏਗੀ, ਇਬਤਦਾ ਇਸ਼ਕ ਹੋਤਾ ਹੈ ਕਿਆ, ਇਬਤਦਾ ਹੋ ਜਾਏਗੀ, ਸ਼ੁਰੂਆਤ ਹੋ ਜਾਏਗੀ ਨਵੀਂ ਸ਼ੁਰੂਆਤ ਹੋ ਜਾਏਗੀ। ਤਾਂ ਜਿਵੇਂ ਉਹ ਚੰਨੀ ਦਾ ਭਣੇਵਾਂ ਸੀਗਾ ਜਿਹੜਾ, ਉਹ ਤੁਸੀਂ ਵੇਖ ਲਓ ਕਿ ਹਾਲੇ ਵੀ ਉੱਥੇ ਫਿਰਦਾ ਉਹ ਜੇਲ੍ਹ ਦੇ ਵਿੱਚ। ਉਹਦਾ ਕਾਰਨ ਇਹੀ ਸੀਗਾ ਕਿ ਈਡੀ ਨੇ ਉਹਦੇ ਖਿਲਾਫ ਕੇਸ ਬਹੁਤ ਸਟਰੋਂਗ ਬਣਾ ਦਿੱਤਾ ਕਿ ਇਹਦੇ ਬੰਦੇ ਕੋਲੋਂ ਜੇ ਇੰਨਾ ਕੈਸ਼ ਮਿਲਿਆ, ਇਹ ਬੰਦੇ ਕੋਲੋਂ ਆ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਨੇ, ਤੇ ਇਹ ਇਹਨਾਂ ਨੇ ਟਰਾਂਸਫਰਾਂ ਦੇ ਨਾਲ ਬਣਾਈਆਂ, ਉਹ ਕੇਸ ਸੌਲਿਡ ਹੋ ਗਿਆ। ਤੇ ਜੇ ਉਹ ਟਰਾਂਸਫਰ ਵਾਲਾ ਮੁੱਦਾ ਨਿਕਲਦਾ, ਕਿਉਂਕਿ ਇਹ ਤੇ ਕਹਾਣੀ ਹੈਗੀ ਕੱਚੀ ਜੀ ਜਿਹੜੀ ਕੋ ਮੈਂ ਸਮਝੀ ਆ, ਪਰ ਜੇ ਗਾਂ ਟਰਾਂਸਫਰ ਵਾਲਾ ਮੁੱਦਾ ਨਿਕਲ ਆਇਆ ਫਿਰ ਔਖਾ ਹੋ ਜੂ। ਤੇ ਗਾਂ ਜੇ 5-7 ਕੋਈ ਹੋਰ ਲਗਜ਼ਰੀ ਕੁਟੀਆਂ ਨਿਕਲ ਆਈਆਂ, ਇੱਕ ਕੁਟੀਆ ਹੈਗੀ ਆ ਜੀ ਹਿਮਾਚਲ ਚ, ਇੱਕ ਇੱਧਰ ਸਾਧੂ ਦੀ, ਤੇ ਫਿਰ ਤੇ ਬਿਲਕੁਲ ਹੀ ਕੋਕੇ ਜੜੇ ਜਾ। ਖੈਰ ਤਾਂ ਹੀ ਮੈਂ ਕਿਹਾ ਕਿ ਇਹ ਇਬਤਦਾ ਹੋਏਗੀ ਨਵੇਂ ਸਿਰੇ ਤੋਂ, ਜੇ ਮੰਨ ਲਓ ਟਰਾਂਸਫਰ ਵਾਲੀ ਖਿੱਦੋ ਖਿਲਰ ਗਈ। ਜੀ ਸਰਕਾਰ ਨੇ ਦਾਅਵਾ ਕੀਤਾ ਮਿੰਟੂ ਜੀ ਵੀ ਹੁਣ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਮਸਲਾ ਆ, ਅਸੀਂ ਪੰਜਾਬੀ ਯੂਨੀਵਰਸਿਟੀ ਜਿਹੜੀ ਆ ਉਹ ਨਹੀਂ ਜਾਣ ਦਿਆਂਗੇ। ਦੇਖੋ ਚੰਗੀ ਗੱਲ ਆ, ਚੰਗੀ ਗੱਲ ਆ, ਰੱਖ ਲਓ ਯੂਨੀਵਰਸਿਟੀ ਤੇ ਇੱਥੇ ਹੀ ਹੈ। ਵੈਸੇ ਵੀ ਯੂਨੀਵਰਸਿਟੀ ਕੋਈ ਇਹ ਤੋਂ ਤਾਂ ਹੈ ਨਹੀਂਗਾ ਕਿ ਉਹ ਕੋਈ ਕੰਟੇਨਰ ਤੇ ਲੱਦ ਕੇ ਲੈ ਜਾਣਗੇ ਇੱਥੋਂ। ਯੂਨੀਵਰਸਿਟੀ ਤੇ ਉਰੇ ਹੀ ਰਹਿਣੀ ਆ, ਯੂਨੀਵਰਸਿਟੀ ਤੇ ਇੱਥੇ ਹੀ ਹੁੰਦੀ ਆ। ਦੇਖੋ ਇਹ ਜਿਹੜੀਆਂ ਗੱਲਾਂ ਨੇ, ਇਹਨਾਂ ਗੱਲਾਂ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ ਕਿ ਇੰਡੀਆ ਦੇ ਵਿੱਚ ਕਿਸੇ ਸਮੇਂ ਦਾ ਜਿਹੜਾ ਇਹ ਮਾਮਲਾ ਹੈਗਾ ਨਾ ਸਿੱਖਿਆ ਵਾਲਾ, ਕਿ ਜੇ ਆਪਾਂ ਦੇਖਦੇ ਹਾਂ ਤਕਸ਼ਿਲਾ ਯੂਨੀਵਰਸਿਟੀ, ਪੜ੍ਹਿਆ ਹੋਣਾ ਤੁਸੀਂ, ਕਾਫੀ ਪੜ੍ਹੇ ਲਿਖੇ ਹੋ। ਤਕਸ਼ਿਲਾ ਯੂਨੀਵਰਸਿਟੀ ਕਿੱਥੇ ਸੀਗੀ? ਇੰਡੀਆ 'ਚ। ਸਭ ਤੋਂ ਪਹਿਲਾਂ ਇੱਥੇ ਇਹ ਸਿੱਖਿਆ ਦਾ ਪੈਟਰਨ ਸੀ ਕਿ 8 ਸਾਲ ਤੱਕ ਬੱਚੇ ਨੂੰ ਘਰ 'ਚ ਸਿੱਖਿਆ ਦਿੱਤੀ ਜਾਂਦੀ ਸੀ, 8 ਸਾਲ ਤੋਂ ਬਾਅਦ ਫਿਰ ਉਹਨੂੰ ਗੁਰੂਕੁਲ ਘੱਲਿਆ ਜਾਂਦਾ ਸੀਗਾ, ਗੁਰੂਕੁਲ ਸਿੱਖਿਆ, ਔਰ ਉਸ ਤੋਂ ਬਾਅਦ ਫਿਰ ਸ਼ਸਤਰ ਅਧਿਐਨ ਸ਼ੁਰੂ ਹੁੰਦਾ ਸੀ। ਦੇਖੋ ਕਿੰਨਾ ਵਧੀਆ ਪੈਟਰਨ ਸੀਗਾ। ਤਾਂ ਕਿਸੇ ਸਮੇਂ ਮੈਂ ਪੜ੍ਹਿਆ ਸੀਗਾ ਕਿ ਅਰਬ ਦੇ ਤੇ ਮਿਸਰ ਦੇ ਰਾਜਿਆਂ ਨੇ ਵੀ ਇੱਥੇ ਪ੍ਰਪੋਜ਼ਲ ਕਰਦੇ ਸਨ ਕਿ ਆਪਣੇ ਪਾੜੇ ਇੱਧਰ ਨੂੰ ਕਿਸੇ ਸਮੇਂ। ਇਹ ਅੱਜ ਤੋਂ ਲਾ ਲਓ ਕਿ 1400 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਉਦੋਂ ਸਿੱਖਿਆ ਦਾ ਮਿਆਰ ਕੁਛ ਇਸ ਕਿਸਮ ਦਾ ਸੀਗਾ। ਪਰ ਬਾਅਦ ਦੇ ਵਿੱਚ ਕੀ ਹੋਇਆ, ਜਿਵੇਂ ਹੀ ਕਹਿ ਲਓ ਇਨਵੇਡਰਸ ਆਉਣੇ ਸ਼ੁਰੂ ਹੋਏ ਨੇ ਇੰਡੀਆ 'ਚ, ਤਾਂ ਹੌਲੀ ਹੌਲੀ ਤੁਸੀਂ ਦੇਖੋ ਕਿ ਇੰਡੀਆ ਦੀ ਜਿਹੜੀ ਮਾਨਸਿਕਤਾ ਸੀ ਲੋਕਾਂ ਦੀ, ਉਹ ਕਿਸ ਤਰ੍ਹਾਂ ਗੁਲਾਮ ਹੋਈ, ਕਿਸ ਤਰ੍ਹਾਂ ਗੁਲਾਮ ਹੁੰਦੀ ਚਲੇ। ਔਰ ਅੰਗਰੇਜ਼ਾਂ ਨੇ ਜਿਹੜੀ ਸਿੱਖਿਆ ਨੀਤੀ ਲਿਆਂਦੀ, ਬੜੇ ਅਧਿਐਨ ਕੀਤੇ ਸੀ, ਔਰ ਸਿੱਖਾਂ ਨਾਲ ਵੀ ਉਹਨਾਂ ਨੇ ਇਹੀ ਗੇਮ ਲਾਈ ਸੀ। ਸਿੱਖ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਪਤਨ ਤੋਂ ਬਾਅਦ ਉਹਨਾਂ ਨੇ ਵੀ ਬਹੁਤ ਕੁਝ ਜਿਹੜਾ ਸੋਚਿਆ ਵਿਚਾਰਿਆ, ਪਰ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਕੁਝ ਸੋਚਿਆ ਵਿਚਾਰਿਆ ਸੀਗਾ। ਤਾਂ ਉਹ ਜਿਹੜੇ ਉਸ ਵੇਲੇ ਦੇ ਕਾਇਦੇ ਸੀਗੇ, ਜਿਹੜੇ ਕਿ ਹੁਣ ਦੁਬਾਰਾ ਛਾਪੇ ਜਾ ਰਹੇ ਆ, ਉਹ ਸਾਰੇ ਕਾਇਦੇ ਵਗੈਰਾ ਜਿਹੜੇ ਸੀਗੇ ਉਹ ਲੋਕਾਂ ਦੇ ਘਰਾਂ ਚੋਂ ਕਢਵਾਏ ਸੀਗੇ। ਸੋ ਸਿੱਖਿਆ ਤੇ ਹਮਲਾ ਜਿਹੜਾ ਹੈ ਨਾ, ਉਹ ਬੜਾ ਡੂੰਘਾ ਹੁੰਦਾ ਹੈ। ਕਿਸੇ ਵੀ ਸੱਭਿਆਚਾਰਕ ਖਾਸੇ ਨੂੰ, ਕਿਸੇ ਵੀ ਕਹਿ ਲਓ ਕੌਮ ਦੀ ਬੌਧਿਕਤਾ ਨੂੰ, ਕਿਸੇ ਵੀ ਕੌਮ ਦੀ ਵਿਰਾਸਤ ਨੂੰ ਜਦੋਂ ਸੱਟ ਮਾਰਨੀ ਹੁੰਦੀ ਹੈ, ਤਾਂ ਫਿਰ ਬੜੀ ਚਲਾਕੀ ਦੇ ਨਾਲ 2-3 ਕਹਿ ਲਓ ਕਿ ਤੁਰੇ ਹੁੰਦੇ ਨੇ ਜਿੱਥੇ ਜਾ ਕੇ ਸੱਟ ਮਾਰੀ ਜਾਂਦੀ ਹੈ, ਚਾਹੇ ਉਹ ਇਤਿਹਾਸ ਹੋਵੇ, ਚਾਹੇ ਉਹ ਨੌਜਵਾਨੀ ਹੋਵੇ, ਚਾਹੇ ਉਹ ਸਿੱਖਿਆ ਹੋਵੇ, ਉਹ ਸੱਟ ਮਾਰੀ ਜਾਂਦੀ। ਨੌਜਵਾਨੀ ਤਾਂ ਵੈਸੇ
ਆਪਣੇ ਆਪ ਹੀ ਕਹਿ ਲਓ ਕਿ ਬਹੁਤ ਬੁਰੇ ਹਾਲਤ ਦੇ ਵਿੱਚ ਫਸ ਗਈ ਆ, ਕੁਛ ਸਰਕਾਰਾਂ ਕਰਕੇ, ਕੁਛ ਆਪੋ ਆਪਣੀਆਂ ਸੋਚਾਂ ਨੇ। ਤਾਂ ਗੱਲ ਇਹ ਆ ਕਿ ਹੁਣ ਜਿਹੜੀ ਇਹ ਯੂਨੀਵਰਸਿਟੀ ਆ, ਇਹ ਯੂਨੀਵਰਸਿਟੀ ਮੈਂ ਜਿਵੇਂ ਕਿਹਾ ਕਿ ਸਾਡੀ ਕੌਮ ਵਾਸਤੇ ਬੌਧਿਕਤਾ ਲੈ ਲਓ, ਚਾਹੇ ਇਤਿਹਾਸ ਲੈ ਲਓ, ਵਿਰਾਸਤ ਲੈ ਲਓ, ਜਾਂ ਇੱਕ ਕਹਿ ਲਓ ਕਿ ਸਾਡਾ ਜਿੱਦਾਂ ਕਹਿ ਲਈਏ ਕਿ ਇੱਕ ਐਸਾ ਢਾਂਚਾ ਹੈ ਜੀ। ਜਿਹਨੂੰ ਆਪਾਂ ਮਿਸਾਲੀ ਕਹਿੰਦੇ ਹਾਂ। ਉਹਦੇ ਹੂੰ, 'ਚ ਸੈਨੇਟਰ ਆ ਜਾਂਦੇ ਨੇ, ਉਹਦੇ 'ਚ ਸਿੰਡੀਕੇਟ ਆ ਜਾਂਦਾ, ਇੱਕ ਐਸੀ ਗਵਰਨਿੰਗ ਬੋਡੀ ਹੈ ਜਿਹੜੀ ਕਿਤੇ ਤੁਹਾਨੂੰ ਰੇਅਰਲੀ ਵੇਖਣ ਨੂੰ ਮਿਲੇ, ਜੀ। ਜਿਹੜੀ ਕਿ ਬਹੁਤ ਲੰਮੇ ਸਮੇਂ ਤੋਂ, ਇੱਕ ਸਦੀ ਤੋਂ ਵੱਧ ਸਮੇਂ ਤੋਂ ਕੰਮ ਕਰ। ਹੂੰ, ਸੋ ਇਸ ਤਰ੍ਹਾਂ ਇੱਕ ਕਹਿ ਲਓ ਕਿ ਯੂਨੀਵਰਸਿਟੀ, ਕੋਈ ਯੂਨੀਵਰਸਿਟੀਆਂ ਤੇ ਹੋਰ ਤੁਹਾਡੇ ਕੋਲ ਬਣ ਜਾਣਗੀਆਂ, ਉੱਥੇ ਆ ਜਾਣਗੇ, ਅੰਬਾਨੀ ਬਣਾ ਦੇਗਾ ਯੂਨੀਵਰਸਿਟੀ ਤੇ ਆ ਕੇ। ਜੀ। ਯੂਨੀਵਰਸਿਟੀਆਂ ਤੇ 36 ਬਣ ਜਾਣਗੀਆਂ, ਤੁਹਾਡੇ ਇੱਥੇ ਬਣੀਆਂ ਪਈਆਂ ਨੇ, ਕਿੰਨੀਆਂ ਨੇ ਨਿੱਜੀ ਯੂਨੀਵਰਸਿਟੀਆਂ। ਹੂੰ, ਪਰ ਮਸਲਾ ਹੁੰਦਾ ਗੱਲ ਨੂੰ ਸੋਚ ਕੇ ਵਿਚਾਰ ਕੇ ਕਿ ਗਾ ਭਵਿੱਖ ਤੇ, ਮੁਸਤਕਬਲ ਤੇ, ਪੀੜ੍ਹੀਆਂ ਤੇ ਉਹਦਾ ਅਸਰ ਕੀ ਪੈਣਾ। ਜੀ। ਠੀਕ ਆ, ਜਦੋਂ ਵਿਰੋਧ ਹੋਇਆ, ਮਾਲਵਿੰਦਰ ਸਿੰਘ ਕੰਗ ਉਹੀਓ ਆ ਜਿਹੜਾ ਉੱਥੇ ਇਲੈਕਸ਼ਨ ਲੜਦਾ ਰਿਹਾ, ਸਾਰੀ ਜ਼ਿੰਦਗੀ ਉੱਥੇ ਵਿਦਿਆਰਥੀ ਰਾਜਨੀਤੀ ਕਰਦਾ ਰਿਹਾ। ਤਾਂ ਬੋਲਿਆ ਕਦੋਂ? ਜਦੋਂ ਲੋਕਾਂ ਨੇ ਹਾਲ ਪਾਰਿਆ ਕੀਤੀ, ਲੋਕਾਂ ਨੇ ਇਹਨਾਂ ਦੀ ਨੱਥੀ ਲਾਈ ਸ਼ੁਰੂ ਕਰ ਦਿੱਤੀ। ਮੀਂਹ ਢੇਰ ਕਿੱਥੋਂ ਨਿਕਲੇ? ਹੂੰ, ਜਿਹੜੇ ਐਜੂਕੇਸ਼ਨ ਮਿਨਿਸਟਰ ਨੇ। ਜੀ। ਸੋ ਇਸ ਕਰਕੇ ਇਹਨਾਂ ਨੂੰ ਫਿਰ ਬੋਲਣਾ ਪਿਆ ਕਿ ਨਹੀਂ, ਅਸੀਂ ਜੋ ਵੀ ਹੋਇਆ ਯੂਨੀਵਰਸਿਟੀ ਕਰਾਂਗੇ, ਪਰ ਇਹ ਤੇ ਮਾਮਲਾ ਜਿਹੜਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਪਿਆ, ਬਹੁਤ ਲੰਬੇ ਸਮੇਂ ਤੋਂ ਇਹੋ ਜਿਹੇ ਯਤਨ ਹੋ ਰਹੇ ਆ। ਹੁਣ ਜਦੋਂ ਗੱਲ ਜਿਹੜੀ ਆ ਉਹ ਮਤਲਬ ਕਿ ਸਾਰੀ ਨਿਕਲ ਹੀ ਗਈ ਹੱਥ ਦੇ ਵਿੱਚੋਂ, ਤੇ ਹੁਣ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ, ਚਲੋ ਫਿਰ ਵੀ ਅਸੀਂ ਤੇ ਕਹਿੰਦੇ ਆ ਕਿ ਬਈ ਤੁਹਾਡਾ ਇਸ਼ਫਾਕ ਹੀ ਹੋਏਗਾ ਜੇ ਤੁਸੀਂ ਇਸ ਯੂਨੀਵਰਸਿਟੀ ਵਾਸਤੇ ਕੰਮ ਕਰੋ, ਤਾਂ ਇਹ ਤੁਹਾਡੀ ਦਿਆਨਤਦਾਰੀ ਹੋ, ਇਸ਼ਫਾਕ ਹੋਏਗਾ ਤੁਹਾਡਾ, ਤੁਸੀਂ ਕਰ ਦਿਓ, ਇਸ ਤਰ੍ਹਾਂ ਕਰ ਦਿਓ। ਜੇ ਤੁਹਾਨੂੰ ਸਾਰੀ ਯੂਨੀਵਰਸਿਟੀ ਆਪਣੇ ਹੱਥਾਂ 'ਚ ਲੈਣੀ ਪੈਂਦੀ ਹੈ ਤਾਂ ਲੈ ਲਓ, ਕੋਈ ਹੂੰ, ਫਰਕ ਨਹੀਂ ਪੈਂਦਾ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਵਾਰ-ਵਾਰ ਨਹੀਂ ਬਣਦੀਆਂ। ਹੂੰ, ਤੋ ਗੱਲ ਇਹ ਹੈ ਕਿ 60-40 ਦੀ ਰੇਸ਼ੋ ਅੱਗੇ ਚੱਲਦੀ ਆ। ਤੋ ਹੁਣ ਮਾਮਲਾ ਤੇ ਜਿਹੜਾ ਉਹ ਹਾਈ ਕੋਰਟ ਨੇ ਘੱਲਿਆ ਵਾ ਕੇਂਦਰ ਦੇ ਕੋਲ, ਵੀ ਤੁਸੀਂ ਇਹਨੂੰ ਟੇਕ ਓਵਰ ਕਰ ਲਓ। ਜੀ। ਪਰ ਹੁਣ ਤੁਸੀਂ ਇੱਥੇ ਇੱਕ ਬਿਆਨ ਦੇ ਦਿੱਤਾ, ਜਾਂ ਮੈਂ ਲਾਈਵ ਹੋ ਜਾਨਾ, ਹੂੰ, ਮੇਰੇ ਨਾਲ ਕੀ ਹੋ ਜਾਏਗਾ, ਮੇਰੇ ਬਿਆਨ ਨਾਲ ਕੀ ਹੋ ਜਾਏਗਾ? ਜੀ। ਸਾਡੇ ਚੀਫ ਮਿਨਿਸਟਰ ਨੂੰ ਜਾਂ ਸਾਡੇ ਜਿਹੜੇ ਹੋਰ ਸਿਆਸਤਦਾਨ ਆ, ਉਹਨਾਂ ਨੂੰ ਜਾ ਕੇ ਉੱਥੇ ਮਿਲਣਾ ਚਾਹੀਦਾ, ਚਾਹੇ ਐਚਆਰਡੀ ਮਿਨਿਸਟਰ ਨੂੰ ਮਿਲਣ, ਚਾਹੇ ਹੋਮ ਮਿਨਿਸਟਰ ਨੂੰ ਮਿਲਣ, ਕਿ ਬਈ ਆ ਜੋ ਤੁਸੀਂ ਕਰ ਰਹੇ ਹੋ ਬਹੁਤ ਗਲਤ ਹੋਏਗਾ, ਇਹਦਾ ਰਿਵੋਲਟ ਹੋ ਜਾਏਗਾ, ਮਸਲਾ ਬਹੁਤ ਵਿਗੜੇਗਾ, ਅਸੀਂ ਅੱਗੇ ਸੈਂਸਿਟਿਵ ਦੌਰ ਦੇ ਵਿੱਚ ਆ, ਫਿਰ ਨਾ ਕਰੋ। ਤਾਂ ਇਹ ਚੀਜ਼ਾਂ ਕਹਿਣੀਆਂ ਬਹੁਤ ਜ਼ਰੂਰੀ ਹੈ ਕਿ ਇਹ ਹਮਲਾ ਸਿੱਧਾ ਪੰਜਾਬ ਦੇ ਦਿਲ ਤੇ ਹਮਲਾ ਹੋਏਗਾ, ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਹਮਲਾ ਹੋਏਗਾ, ਪੰਜਾਬੀਅਤ ਤੇ ਹਮਲਾ ਹੋਏਗਾ। ਜੀ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਈਡੀ ਅੱਗੇ ਪੇਸ਼ੀ ਹੋਈ ਹੈ ਤੇ ਕਾਂਗਰਸੀਆਂ ਨੇ ਵੀ ਦੱਸਦੇ ਸ਼ਕਤੀ ਪ੍ਰਦਰਸ਼ਨ ਕੀਤਾ ਜੀ ਉੱਥੇ। ਨਹੀਂ ਦੇਖੋ, ਸ਼ਕਤੀ ਗਰਮੀ ਬੜੀ ਸੀ, ਪਾਣੀ ਪੂਣੀ ਉਹਨਾਂ ਨੇ ਮਾਰਿਆ ਇਹਨਾਂ ਤੇ ਠੰਡਾ। ਹੂੰ, ਚਲੋ ਉਹ ਫਿਰ ਇਹਨਾਂ ਕੋ ਹੁੰਦਾ ਹੀ ਹੈ, ਸਿੰਬੋਲਿਕ ਵਿਰੋਧ ਤਾਂ ਫਿਰ ਕਰਨਾ ਹੀ ਹੈ। ਇਹਨਾਂ ਦੇ ਲੀਡਰ ਨੇ ਜੀ। ਪਾਣੀ ਪੂਣੀ ਬਰਬਾਦ ਕੇ ਚਲੇ ਗਏ, ਕੁਝ ਵੱਡੇ ਲੀਡਰ ਹਿਰਾਸਤ ਦੇ ਵਿੱਚ ਲਏ ਆ। ਹੂੰ, ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਕੋ ਤਾਮ-ਝਾਮ ਕਰਨ ਦੀ ਜ਼ਰੂਰਤ ਆ। ਪੇਸ਼ੀ ਆ, ਕੀ ਹੋ ਚੱਲਿਆ? ਜੀ। ਪੇਸ਼ੀਆਂ ਹੁਣ ਆਪੋਜੀਸ਼ਨ ਦੀਆਂ ਨਹੀਂ ਪੈਣਗੀਆਂ ਹੂੰ, ਤੇ ਮੋਦੀ ਦੇ ਰਾਜ ਦੇ ਵਿੱਚ ਨਹੀਂ ਪੈਣਗੀਆਂ, ਤੇ ਹੋਰ ਕੀ ਹੋਏਗਾ? ਹੂੰ, ਤਾਂ ਜੇ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਟੱਕਰ ਲੈ ਰਹੇ ਹੋ, ਤੁਸੀਂ ਕਹਿੰਦੇ ਹੋ ਕਿ ਆਰਐਸਐਸ ਨੂੰ ਜੇ ਕੋਈ ਟੱਕਰ ਦੇ ਸਕਦਾ ਤੇ ਉਹ ਆਪਾਂ ਹੀ ਆ, ਹੂੰ, ਫਿਰ ਬਈ ਇਹਨਾਂ ਚੀਜ਼ਾਂ ਨੂੰ ਤਾਂ ਫਿਰ ਚੱਲਣਾ ਪਏਗਾ, ਬਰਦਾਸ਼ਤ ਕਰਨਾ ਪਏਗਾ। ਇਹ ਤਾਂ ਸਾਰਾ ਕੁਝ ਹੋਏਗਾ, ਜਿੰਨੀ ਮਜ਼ਬੂਤੀ ਨਾਲ ਬਰਦਾਸ਼ਤ ਕਰੋਗੇ ਹੂੰ, ਤਾਂ ਫਿਰ ਉਨੇ ਹੀ ਤੁਸੀਂ ਤਾਂ ਨੂੰ ਉਭਰੋਗੇ। ਤਾਂ ਮਸਲਾ ਇਹ ਜੁੜਿਆ ਹੋਇਆ, ਵੈਸੇ ਤੇ ਕਹਿ ਲਓ ਕਿ ਬਹੁਤੇ ਕਾਂਗਰਸੀਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਮਸਲਾ ਕੀ ਆ। ਪੰਜਾਬ ਦੇ ਕਾਂਗਰਸੀਆਂ 'ਚ ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਹੂੰ, ਧਰਨਾਕਾਰੀ ਨੇ ਵਿਚਾਰੇ, ਜੀ। ਹੇਠਲੇ ਲੀਡਰ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਮਸਲਾ ਕੀ ਹੈ, ਹੂੰ, ਇਹ ਮਸਲਾ ਹੈ ਕੀ ਐਕਚੁਅਲੀ। ਅਸੀਂ ਤੇ ਬਸ ਉਹ ਦੱਬ ਦਿੰਦੇ ਆ ਕਿ ਹਾਂ ਬਈ ਏਦਾਂ ਏਦਾਂ ਏਦਾਂ। ਸੋ ਮਸਲਾ ਜਿਹੜਾ ਉਹ ਮਸਲਾ ਐਵੇਂ ਹੀ ਨਹੀਂ ਹੈਗਾ ਕਿ ਬਿਲਕੁਲ ਨਿਰਾ ਪੂਰਾ ਧੱਕਾ ਹੀ ਹੋਣ ਡਿਆ। ਹਾਂਜੀ। ਇਹ ਅਸਲ ਦੇ ਵਿੱਚ ਨੈਸ਼ਨਲ ਹੈਰਾਲਡ ਇੱਕ ਅਖਬਾਰ ਆ, ਹੂੰ, ਨੈਸ਼ਨਲ ਹੈਰਾਲਡ ਇੱਕ ਅਖਬਾਰ ਆ ਜਿਹਨੂੰ ਬੜੀ ਇੱਕ ਸ਼ਾਨਦਾਰ ਤੌਰ ਤਰੀਕੇ ਨਾਲ ਚਲਾਇਆ ਸੀ ਕਾਂਗਰਸ ਨੇ ਆਜ਼ਾਦੀ ਤੋਂ ਬਾਅਦ, ਕਿਉਂਕਿ ਕਾਂਗਰਸ ਸਰਕਾਰ ਸੀ, ਜੀ। ਸਟੇਟਾਂ 'ਚ ਵੀ ਕਾਂਗਰਸ ਸਰਕਾਰ ਰਹੀ ਹੈ ਤਕਰੀਬਨ 15-20 ਸਾਲ। ਹੂੰ, ਤਾਂ ਉਸ ਤੋਂ ਬਾਅਦ ਜਿਹੜਾ ਇਹਦਾ ਸੰਚਾਲਨ ਸੀ ਉਹ ਕਰਦਾ ਹੁੰਦਾ ਸੀ ਐਸੋਸੀਏਟਡ ਜਰਨਲ ਲਿਮਟਿਡ, ਏਜੇਐਲ। ਜੀ, ਜੀ। ਤਾਂ ਫਿਰ ਏਜੇਐਲ ਜਿਹੜਾ ਸੀ ਉਹ ਤੁਰਿਆ ਆਇਆ, ਇੱਕ ਮਤਲਬ ਕਿ ਕੰਪਨੀ ਬਣ ਗਈ ਏਜੇਐਲ। ਤਾਂ ਉਹ 2008 ਦੇ ਵਿੱਚ ਇਹ ਅਖਬਾਰ ਬੰਦ ਹੋ ਗਿਆ, ਕਾਂਗਰਸ ਦੇ ਮਿਲੇ ਲੋਨ ਵੀ ਦਿੱਤਾ ਕਾਂਗਰਸ ਨੇ। ਤਾਂ 2010 ਦੇ ਵਿੱਚ ਇੱਕ ਕੰਪਨੀ ਬਣਦੀ ਆ YIL,
ਜੀ। ਉਹ ਕੰਪਨੀ ਜਿਹੜੀ ਆ ਉਹ ਇਹ ਦੋਸ਼ ਲੱਗਦੇ ਆ ਕਿ ਰਾਹੁਲ ਗਾਂਧੀ ਹੋਰਾਂ ਦੀ ਸੀਗੀ। ਇਸ ਕੰਪਨੀ 'ਚ ਰਾਹੁਲ ਗਾਂਧੀ ਦੀ 76% ਹਿੱਸੇਦਾਰੀ ਸੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ। ਹੂੰ, ਤੇ ਜਿਹੜਾ ਮਤਲਬ ਕਿ ਕਾਂਗਰਸ ਨੇ ਏਜੇਐਲ ਨੂੰ 90 ਕਰੋੜ ਰੁਪਇਆ ਲੋਨ ਦਿੱਤਾ ਸੀ, ਉਹ ਵੀ ਵਾਈਆਈਐਲ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ। ਵਾਈਐਲ ਤੇ ਮਤਲਬ ਕਿ 50 ਲੱਖ ਰੁਪਇਆ ਦੇ ਕੇ ਜਿਹੜੇ ਏਜੇਐਲ ਦੇ 2000 ਕਰੋੜ ਦੇ ਐਸੈਟ ਸੀਗੇ, ਹੂੰ, ਉਹ ਲੈਣ ਦਾ ਦੋਸ਼ ਆ। ਮਤਲਬ ਕਿ ਉਹ ਜਿਹੜਾ ਸਾਰਾ ਸੰਪत्ति ਦਾ ਕੰਮਕਾਰ ਸੀਗਾ ਹੈਰਾਲਡ ਦਾ, ਉਹ ਕਿਹਦੇ ਕੋਲ ਚਲਾ ਗਿਆ? ਵਾਈਆਈਐਲ ਕੋਲ। ਤਾਂ ਵਾਈਆਈਐਲ ਦੀ ਹਿੱਸੇਦਾਰੀ ਕਿਹਦੇ ਕੋਲ ਹੈ? ਰਾਹੁਲ ਗਾਂਧੀ ਕੋਲ। ਹੂੰ, ਹੁਣ ਜਾਂ ਤੇ ਸਾਰੀਆਂ ਚੀਜ਼ਾਂ ਦੇਖੋ, ਇਹ ਦੋਸ਼ ਦੇ ਰੂਪ ਦੇ ਵਿੱਚ ਆ, ਬੜੇ ਲੰਮੇ ਸਮੇਂ ਤੋਂ ਚੱਲਦਾ ਆਇਆ ਮਾਮਲਾ, ਜੀ, ਬਹੁਤ ਲੰਮੇ ਸਮੇਂ ਤੋਂ ਵੀ। ਜਾਂ ਤਾਂ ਇਹ ਸਾਰਾ ਕੁਝ ਹੁਣ ਕੋਰਟ ਸਾਬਤ ਕਰੇਗੀ ਕਿ ਜੋ ਇਹ ਕਿਹਾ ਜਾ ਰਿਹਾ ਹੈ ਜਾਂ ਜੋ ਇਹ ਪ੍ਰਚਾਰਿਆ ਜਾ ਰਿਹਾ ਗਲਤ ਹੈ। ਪਰ ਇਹ ਕੀ ਕਰਦੇ ਆ, ਇਹਨਾਂ ਦਾ ਕੰਮ ਇਸੇ ਤਰ੍ਹਾਂ ਦਾ ਹੀ। ਹੁਣ ਜਿਵੇਂ ਆ ਗੁਜਰਾਤ ਦਾ ਇਲੈਕਸ਼ਨ ਆਏਗਾ, ਹਿਮਾਚਲ ਦਾ ਇਲੈਕਸ਼ਨ ਆਉਣਾ, ਜਿੱਥੇ ਜਿੱਥੇ ਵੀ ਕਾਂਗਰਸ ਟੱਕਰ ਚ ਹੋਏਗੀ, ਉੱਥੇ ਫਿਰ ਇਹ ਕੱਢ ਲੈਂਦੇ ਨੇ ਪੁਰਾਣੇ ਚਿੱਠੇ, ਹੂੰ, ਪੇਸ਼ੀ ਤੇ ਸੱਦ ਲਿਆ, ਇਹ ਉਹਨੇ ਇਹ ਤੱਤੇ ਨੇਗਾ, ਜਿੰਨਾ ਇਹੋ ਜਿਹਾ ਇਹ ਖਰੂਦ ਪਾਉਣਗੇ। ਉਹ ਕਹਿੰਦੇ ਆ ਕਿ ਵੇਖੋ ਵੇਖੋ, ਕਾਂਗਰਸ ਦੀ ਪ੍ਰਾਪਰਟੀ ਬਚਾਉਣ ਵਾਸਤੇ, ਗਾਂਧੀ ਪਰਿਵਾਰ ਦੀ ਪ੍ਰਾਪਰਟੀ ਬਚਾਉਣ ਵਾਸਤੇ ਕਿਵੇਂ ਸੜਕਾਂ ਤੇ ਆ ਗਏ। ਹੂੰ, ਉਹ ਗੱਲ ਇਹ ਆ ਕਿ ਉਹ ਆਪਦੇ ਹਿਸਾਬ ਨਾਲ ਪ੍ਰਚਾਰ ਕਰ ਰਹੇ ਆ, ਆਪਦੇ ਹਿਸਾਬ ਨਾਲ ਕਰ ਰਹੇ ਆ ਕਿ ਦੇਖੋ ਜੀ, ਈਡੀ ਜਿਹੜੀ ਹੈ ਉਹ ਸਾਨੂੰ ਤੰਗ ਕਰ ਰਹੀ ਹੈ। ਔਰ ਵੈਸੇ ਅੱਜ ਰਾਹੁਲ ਗਾਂਧੀ ਨੇ ਇੱਕ ਕਮਾਲ ਕੀਤੀ ਹੈ। ਰਾਹੁਲ ਗਾਂਧੀ ਵੈਸੇ ਬੜਾ ਡੂੰਘਾ ਬੰਦਾ ਹੋ ਰਿਹਾ। ਕਹਿੰਦਾ ਕਿ ਈਡੀ ਅਫਸਰ ਨੂੰ ਪੁੱਛਿਆ ਉਹਨੇ ਕਿ ਇੱਥੇ ਸਿਰਫ ਭਾਊ ਜੀ ਤੁਸੀਂ ਕਾਂਗਰਸੀਆਂ ਨੂੰ ਹੀ ਸੱਦਦੇ ਜੇ ਜਾਂ ਕਿਸੇ ਹੋਰ ਤੋਂ ਵੀ ਪੁੱਛ-ਗਿੱਛ ਕਰਦੇ ਜੇ? ਤਾਂ ਜਾਨੀ ਸਾਰੀ ਸੀਪ ਲਾ ਗਿਆ ਉਹ। ਪਰ ਗੱਲ ਇਹ ਆ ਕਿ ਦੇਖੋ, ਇਹ ਤਾਂ ਚੱਲਣਾ ਪਏਗਾ। ਹੁਣ ਮੈਂ ਨਹੀਂ ਕਹਿੰਦਾ ਕਿ ਝੂਠ ਹੈ ਸੱਚ ਹੈ, ਮੈਂ ਤੁਹਾਨੂੰ ਸਾਰੀ ਕਹਾਣੀ ਦੱਸ ਦਿੱਤੀ ਜੀ, ਕਿ ਜੋ ਕਹਾਣੀ ਹੈ, ਜੋ ਇਲਜ਼ਾਮਾਤ ਨੇ, ਉਹ ਕੁਝ ਇਸ ਪ੍ਰਕਾਰ ਦੇ ਆ। ਸੱਚਾ ਕੌਣ ਹੈ, ਝੂਠਾ ਕੌਣ, ਪਤਾ ਨਹੀਂ। ਪਰ ਆਪੋਜੀਸ਼ਨ ਨੂੰ ਦਰੜਨ ਵਾਸਤੇ ਤੇ ਭਾਰਤ ਦੀ ਰਾਜਨੀਤੀ ਬਦਨਾਮ ਪੂਰੀ ਹੈ। ਜਿਵੇਂ ਤੁਸੀਂ ਮਸ਼ਹੂਰ ਬੜੇ ਹੋ ਗਏ ਤੇ ਅਸੀਂ ਬਦਨਾਮ ਬੜੇ ਹੋ ਗਏ, ਜੀ, ਇਹ ਤੇ ਬਦਨਾਮ ਨੇ ਜਿਹੜਾ ਵੀ ਸੱਤਾ ਚ ਆਉਂਦਾ। ਇਸ ਕਰਕੇ ਕਾਂਗਰਸ ਨੂੰ ਮਜ਼ਬੂਤੀ ਨਾਲ ਇਸ ਮਾਮਲੇ 'ਚ ਕਹਿ ਲਓ ਕਿ ਸਾਰਾ ਕੁਝ ਫੇਸ ਵੀ ਕਰਨਾ ਪਏਗਾ ਤੇ ਉੱਭਰਨਾ ਵੀ ਪਏਗਾ। ਹੂੰ। ਮਿੰਟੂ ਜੀ, ਸਿਹਤ ਸੇਵਾਵਾਂ ਦੀ ਗੱਲ ਕਰੀਏ ਜਾਂਦੇ-ਜਾਂਦੇ, ਕਈ ਬਹੁਤ ਖਬਰਾਂ ਜੁੜੀਆਂ ਆਉਂਦੀਆਂ ਨੇ ਇਸ ਤਰ੍ਹਾਂ ਦੇ ਨਾਲ, ਜਿਹੜੀਆਂ ਦੱਸਦੀਆਂ ਕਿ ਸਾਡੀਆਂ ਸਿਹਤ ਸੇਵਾਵਾਂ ਬਿਮਾਰ ਆ। ਬੰਦਿਆਂ ਨੂੰ ਡਾਕਟਰ ਨਹੀਂ ਮਿਲਦੇ, ਡਾਕਟਰਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਘਾਟ ਆ, ਪਰ ਕਿਸੇ ਅਫਸਰ ਦੀ ਗਾਂ ਤੇ ਹੀ 7 ਡਾਕਟਰ ਲਾਤੇ। ਦੇਖੋ, ਇਹ ਬੜਾ ਕਮਲ ਮਾਰਦੇ ਨੇ। ਪਿਛਲੇ ਦਿਨੀ ਇੱਕ ਜੀ, ਆਈਐਸ ਜੋੜੇ ਨੂੰ ਇੰਡੀਆ ਦੇ ਇੱਕ ਕੋਨੇ 'ਚ ਸੁੱਟਿਆ ਗਿਆ, ਦੋਵਾਂ ਜੀਆਂ 'ਚੋਂ, ਤੇ ਇੱਕ ਨੂੰ ਇੱਕ ਕੋਨੇ 'ਚ ਸੁੱਟਿਆ ਗਿਆ। ਕਾਰਨ ਇਹੀ ਸੀਗਾ ਕਿ ਹੂੰ, ਇਹ ਸ਼ਾਮ ਵੇਲੇ ਸਟੇਡੀਅਮ ਦਾ ਬੂਹਾ ਕਰਵਾ ਲੈਂਦੇ ਸਨ ਬੰਦ, ਖਿਡਾਰੀਆਂ ਨੂੰ ਕਹਿੰਦੇ ਸੀ ਪੁੱਤ ਜਾਓ ਛੁੱਟੀ ਹੋ ਗਈ ਆ, ਜੀ, ਜਾਓ ਕਰ ਆਪਣੀ। ਅੱਛਾ, ਉਸ ਤੋਂ ਬਾਅਦ ਦੋਨੇ ਆਪਣਾ ਕੁੱਤਾ ਜਿਹੜਾ ਉੱਥੇ ਟਹਿਲਾਉਂਦੇ ਸੀਗੇ। ਹੂੰ, ਉਹ ਕੁੱਤੇ ਵਾਲਾ ਮਾਮਲਾ ਇਹਨਾਂ ਨੂੰ ਫਿਰ ਬਹੁਤ ਪੁੱਠਾ ਪਿਆ ਤੇ ਸਿਆਪਾ ਇਹ ਪੈ ਗਿਆ। ਜੀ, ਮੁੜ ਕੇ ਦੋਵਾਂ ਜੀਆਂ ਦੀ ਜਿਹੜੀ ਬਦਲੀ ਆ, ਉਹ ਇੱਕ ਦੀ ਤੇ ਇੱਧਰ ਮੇਰੇ ਖਿਆਲ ਦੇ ਨਾਲ ਲਦਾਖ 'ਚ ਕੀਤੀ ਗਈ ਤੇ ਇੱਕ ਦੀ ਸ਼ਾਇਦ ਸਾਊਥ 'ਚ ਕਰ ਦਿੱਤੀ ਗਈ, ਕੋਈ ਅਰੁਣਾਚਲ 'ਚ ਕੀਤੀ ਗਈ ਖਾਣੀ। ਸੋ ਹੂੰ, ਗੱਲ ਇਹ ਆ ਕਿ ਇਸ ਤਰ੍ਹਾਂ ਦੇ ਪੰਗੇ ਕਿਉਂ ਲੈਂਦੇ? ਹੁਣ ਇਹ ਜਿਹੜੀ ਡੀਐਮਬੀਬੀ ਆ, ਅਪੂਰਵੀ ਹਾਂਜੀ, ਹੈਗੀ ਫਤਿਹਪੁਰ ਦੀ, ਜੀ, ਤੇ ਇਹਨੇ ਆਪਣੀ ਮਤਲਬ ਕਿ ਗਾਂ ਦੀ ਦੇਖਭਾਲ ਵਾਸਤੇ 7 ਡਾਕਟਰਾਂ ਦੀ ਡਿਊਟੀ ਲਾ ਦਿੱਤੀ, ਜੀ, ਸੁਬਾਹ ਸ਼ਾਮ, ਬਿਮਾਰ ਗਾਂ ਦੀ ਜਾਂਚ ਪੜਤਾਲ ਕਰਨ ਵਾਸਤੇ। ਔਰ ਬਕਾਇਦਾ ਹੂੰ, ਕਹ ਲਓ ਕਿ ਟਾਈਮ ਟੇਬਲ ਸੈੱਟ ਕਰਕੇ ਦਿੱਤਾ ਗਿਆ। ਜਿਵੇਂ ਬਾਦਲਾਂ ਦੀ ਬੱਸ ਹੋਈ, ਹੈਨਰੀ ਦੀ ਬੱਸ ਹੋਈ, ਹੂੰ, ਉਹਦੇ ਵਾਸਤੇ ਇੱਕ ਟਾਈਮ ਟੇਬਲ ਹੁੰਦਾ ਹੈ ਕਿ ਇੰਨੇ ਵਜੇ ਆ, ਇੰਨੇ ਵਜੇ ਆ, ਕਾਊਂਟਰ ਤੋਂ ਇੰਨੇ ਵਜੇ ਆ। ਤਾਂ ਉਸ ਤਰ੍ਹਾਂ ਡਾਕਟਰਾਂ ਦਾ ਵੀ ਟਾਈਮ ਟੇਬਲ ਜਿਹੜਾ ਫਿਕਸ ਕਰ ਦਿੱਤਾ ਗਿਆ। ਇਹ ਜੀ, ਬੜੀ ਸ਼ਰਮਨਾਕ ਗੱਲ ਹੈ। ਚਲੋ ਠੀਕ ਆ, ਗਾਂ ਨੂੰ ਜ਼ਰੂਰਤ ਆ ਵੈਟਰਨਰੀ ਡਾਕਟਰ ਦੀ, ਸੇਵਾਵਾਂ ਲੈਣੀਆਂ ਵੀ ਚਾਹੀਦੀਆਂ ਨੇ। ਤਾਂ ਕੋਈ ਇੱਕ ਡਾਕਟਰ ਇਲਾਜ ਕਰ ਸਕਦਾ ਹੈ, ਦੇਖਭਾਲ ਕਰ ਸਕਦਾ ਹੈ। ਹੁਣ 7 ਡਾਕਟਰ, ਪਰ ਇਸ ਦੇਸ਼ ਦੇ ਵਿੱਚ ਇਹ ਤਮਾਸ਼ਾ ਜਿਹੜਾ ਕੋਈ ਪਹਿਲੀ ਵਾਰ ਥੋੜੀ ਹੋਇਆ। ਕਦੇ ਕਿਸੇ ਲੀਡਰ ਦੀ ਮੱਝ ਭੱਜ ਗਈ ਤੇ ਸਾਰਾ ਹੂੰ, ਕੁਝ ਕੰਮ ਕਰ ਛੱਡ ਕੇ ਪੁਲਿਸ ਉਹਦੀ ਮੱਝ ਲੱਭਦੀ ਫਿਰਦੀ ਹੈ। ਜੀ, ਇੱਕ ਵਾਰੀ ਯੂਪੀ ਦੇ ਵਿੱਚ ਭਾਜਪਾ ਦਾ ਮੁੜ ਕੇ ਉਹ ਅਹਿਮ ਲੀਡਰ ਬਣਿਆ, ਸਰਕਾਰ ਦੇ ਵਿੱਚ ਡਿਪਟੀ ਵੀ ਬਣਿਆ, ਉਹਦਾ ਕੁੱਤਾ ਗਵਾਚ ਗਿਆ। ਕੁੱਤਾ ਲੱਭਣ ਗਿਆ ਨੇ ਉੱਥੇ ਕਹਿ ਲਓ ਕਿ ਕੁੱਤੇ ਖਾਣੀ ਪੁਲਿਸ ਵਾਲਿਆਂ ਨਾਲ ਕਰ ਦਿੱਤੀ। ਫਿਰ ਹਾਰ ਕੇ ਉਹਨਾਂ ਨੂੰ ਸਾਰਾ ਕੰਮ ਕਰ ਛੱਡ ਕੇ ਪੂਰੇ ਸ਼ਹਿਰ ਦੇ ਵਿੱਚ ਕੁੱਤਾ ਲੱਭਣਾ ਪਿਆ। ਜੀ, ਇਹ ਚੀਜ਼ਾਂ ਜਿਹੜੀਆਂ ਉਹ ਸਾਡੇ ਮੁਲਕ ਦੇ ਵਿੱਚ ਚੱਲਦੀਆਂ ਨੇ, ਜਿਹੜੀਆਂ ਕਿ ਮੇਰੇ ਖਿਆਲ ਦੇ ਨਾਲ ਬਦਲਣੀਆਂ ਚਾਹੀਦੀਆਂ। ਇਹ ਐਸੇ ਕੁਝ ਆਫੀਸਰ ਆਉਂਦੇ ਆ ਜਿਹੜੇ ਪੜ੍ਹਦੇ ਤਾਂ ਬਹੁਤ ਨੇ, ਹੂੰ, ਪੜ੍ਹਦੇ ਤਾਂ ਬਹੁਤ ਜ਼ਿਆਦਾ ਨੇ, ਜੀ, ਜੀ, ਪਰ ਉਹਦਾ ਅਮਲ ਜਿਹੜਾ ਬਹੁਤ ਘੱਟ ਕਰ। ਜੀ, ਜੀ, ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਤੇ ਚਰਚਾ ਕੀਤੀ ਹੈ। ਪਿਛਲੇ ਦਿਨੀ ਲੈਂਸੈਟ ਲੈਂਸੈਟ ਦੀ ਇੱਕ ਰਿਪੋਰਟ ਦਾ ਬੜਾ ਚਰਚਾ ਹੋਇਆ ਸੀ, ਜਿਹਦੇ ਵਿੱਚ ਇੱਕ ਗੱਲ ਕਹੀ ਗਈ ਸੀ ਕਿ ਭਾਰਤ ਦੇ ਵਿੱਚ ਜਿਹੜੀਆਂ ਸਿਹਤ ਸੇਵਾਵਾਂ
ਉਹ 195 ਦੇਸ਼ਾਂ ਦੇ ਵਿੱਚੋਂ 144ਵੇਂ ਨੰਬਰ ਤੇ ਆ ਕੇ ਖੜ੍ਹਦੀਆਂ। ਕਈ ਹੋਰ ਗੁਆਂਢੀ ਮੁਲਕ ਜਿਵੇਂ ਬੰਗਲਾਦੇਸ਼, ਭੂਟਾਨ, ਚੀਨ, ਇਹੋ ਜਿਹੇ ਕਈ ਮੁਲਕ ਨੇ ਜਿਹੜੇ ਭਾਰਤ ਨਾਲੋਂ ਬੇਸ਼ੱਕ ਆਰਥਿਕਤਾ ਦੇ ਮਾਮਲੇ 'ਚ ਤਾਂ ਟੋਟਲ ਵਾਈਜ਼ ਦੇ ਮਾਮਲੇ 'ਚ ਤਾਂ ਬੇਸ਼ੱਕ ਪਿੱਛੇ ਨੇ, ਪਰ ਸਿਹਤ ਸੇਵਾਵਾਂ ਦੇ ਮਾਮਲੇ 'ਚ ਭਾਰਤ ਨਾਲੋਂ ਅੱਗੇ ਨੇ। ਖੈਰ ਇੱਥੇ ਪ੍ਰੋਗਰਾਮ ਖ਼ਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਆਪਾਂ ਕਈ ਹੋਰ ਅਹਿਮ ਖ਼ਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਾਂਗੇ ਜਾਣਕਾਰੀਆਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਚੱਲਦੇ ਹਾਂ। ਫਲੈਟ ਦੀ ਗੱਲ ਕਰਾਂਗੇ। ਸਾਬਕਾ ਵਿਧਾਇਕਾਂ ਦੇ ਖਿਲਾਫ ਸਰਕਾਰ ਹੁਣ ਜਿਹੜੀ ਹੈ ਸਖਤ ਹੋਈ ਹੈ। ਫਲੈਟ ਨਾ ਖਾਲੀ ਕਰਨ ਵਾਲੇ ਜਿਹੜੇ ਸਾਬਕਾ ਵਿਧਾਇਕ ਨੇ ਤੇ ਹੁਣ ਉਹਨਾਂ ਨੂੰ ਆਖਰੀ ਚੇਤਾਵਨੀ ਜਿਹੜੀ ਹੈ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣ ਇਹਨਾਂ ਸਾਬਕਾ ਵਿਧਾਇਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਰੌਂ ਦੇ ਵਿੱਚ ਨੇ। ਫਲੈਟ ਨਾ ਖਾਲੀ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ ਸਰਕਾਰੀ ਟਿਕਾਣਾ ਨਹੀਂ ਮਿਲ ਰਿਹਾ। ਸਪੀਕਰ ਦੇ ਕੋਲ ਮੌਜੂਦਾ ਵਿਧਾਇਕ ਵਾਰ-ਵਾਰ ਪਹੁੰਚ ਕਰ ਰਹੇ ਨੇ। ਸੰਧਵਾਂ ਨੇ ਹੁਣ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹਨਾਂ ਸਾਬਕਾ ਵਿਧਾਇਕਾਂ ਨੂੰ ਆਖਰੀ ਚੇਤਾਵਨੀ ਨੁਮਾ ਨੋਟਿਸ ਭੇਜਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ 7 ਹੋਰ ਸਾਬਕਾ ਵਿਧਾਇਕ ਨੇ ਜਿਨ੍ਹਾਂ ਵੱਲੋਂ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ ਗਏ। ਇਹਨਾਂ ਦੇ ਵਿੱਚ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਰਮਿੰਦਰ ਸਿੰਘ ਆਂਵਲਾ, ਅੰਗਦ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਸਤਕਾਰ ਕੌਰ, ਸੁਖਪਾਲ ਸਿੰਘ ਭੁੱਲਰ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਨੇ। ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਹਾਲੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ, ਜਿਸ ਕਰਕੇ ਉਹਨਾਂ ਵੱਲੋਂ ਟਾਲ ਮਟੋਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਸਾਬਕਾ ਵਿਧਾਇਕਾਂ ਨੂੰ ਖੁਦ ਹੀ ਇਖਲਾਕੀ ਤੌਰ ਤੇ ਫਲੈਟ ਛੱਡ ਦੇਣੇ ਚਾਹੀਦੇ ਸਨ, ਪਰ ਹੁਣ ਜਦੋਂ ਕੁਝ ਸਾਬਕਾ ਵਿਧਾਇਕ ਫਲੈਟ ਖਾਲੀ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਮਜਬੂਰਨ ਸਖਤ ਕਦਮ ਉਠਾਉਣੇ ਪੈਣਗੇ। ਉਹਨਾਂ ਨੇ ਕਿਹਾ ਕਿ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਨੂੰ ਆਖਰੀ ਨੋਟਿਸ ਦਿੱਤਾ ਜ਼ਰੂਰ ਜਾਊਗਾ। ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਚੱਲ ਰਹੀ ਜਾਂਚ ਦੇ ਦੌਰਾਨ ਹੁਣ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੀ ਜਾਂਚ ਤੇ ਦਾਅਵੇ ਵੀ ਵੱਖੋ ਵੱਖਰੇ ਰੂਪ ਦੇ ਵਿੱਚ ਸਾਹਮਣੇ ਆਉਣ ਲੱਗੇ ਨੇ। ਪਤਾ ਇਹ ਲੱਗਿਆ ਕਿ ਪਹਿਲਾਂ 8 ਸ਼ਾਰਪ ਸ਼ੂਟਰਾਂ ਦੀ ਲਿਸਟ ਤਿਆਰ ਕੀਤੀ ਗਈ ਸੀ, ਰਿਲੀਜ਼ ਕੀਤੀ ਗਈ ਸੀ, ਪਰ ਹੁਣ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਦੇ ਵਿੱਚੋਂ ਕਈ ਉਸ ਘਟਨਾ ਦੇ ਵਿੱਚ ਸ਼ਾਮਲ ਨਹੀਂ ਸਨ। ਦਿੱਲੀ ਪੁਲਿਸ ਜਿੱਥੇ 5 ਜਾਂ 6 ਸ਼ੂਟਰਾਂ ਦੀ ਗੱਲ ਕਹਿ ਰਹੀ ਹੈ, ਉੱਥੇ ਹੀ ਪੰਜਾਬ ਪੁਲਿਸ 4 ਸ਼ੂਟਰ ਦੱਸ ਰਹੀ ਹੈ, ਜਦਕਿ ਸਹੀ ਗਿਣਤੀ ਦਾ ਹਾਲੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਇੱਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ 8 ਸ਼ੂਟਰਾਂ ਦੀ ਲਿਸਟ ਤਿਆਰ ਕੀਤੀ ਗਈ ਸੀ। ਇਹਨਾਂ ਦੇ ਵਿੱਚੋਂ ਪੁਣੇ ਦੇ ਸਿਧੇਸ਼ ਹੀਰਾਮਨ ਕਾਂਬਲੇ ਉਰਫ ਸੌਰਵ ਮਹਾਕਾਲ ਨੂੰ ਪੁਣੇ ਦੀ ਪੁਲਿਸ ਨੇ ਫੜ ਲਿਆ, ਪਰ ਹੁਣ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਹਾਕਾਲ ਸਿੱਧੂ ਮੂਸੇਵਾਲੇ ਦਾ ਕਾਤਲ ਨਹੀਂ ਹੈ ਤੇ ਕਾਤਲਾਂ ਦਾ ਕਰੀਬੀ ਜ਼ਰੂਰ ਹੋ ਸਕਦਾ ਹੈ। ਉਧਰ ਦੂਜੇ ਪਾਸੇ ਬਠਿੰਡਾ ਪੁਲਿਸ ਨੇ ਹਰਕਮਲ ਰਾਣੂ ਨੂੰ ਵੀ ਹਿਰਾਸਤ ਦੇ ਵਿੱਚ ਲਿਆ, ਪਰ ਉਸ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਪਰਾਧੀ ਕਿਸਮ ਦਾ ਬੰਦਾ ਤਾਂ ਜ਼ਰੂਰ ਹੈ, ਉਸ ਤੇ 11 ਕੇਸ ਵੀ ਦਰਜ ਨੇ, ਪਰ ਸਿੱਧੂ ਦੇ ਕੇਸ ਦੇ ਵਿੱਚ ਉਹ ਸ਼ਾਮਲ ਨਹੀਂ ਲੱਗਦਾ। ਖਰੜ ਅਦਾਲਤ ਨੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਦੇ ਮਾਮਲੇ ਦੇ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੰਮਨ ਜਾਰੀ ਕੀਤੇ ਨੇ। ਖਰੜ ਦੀ ਸਿਵਲ ਅਦਾਲਤ ਨੇ ਪੰਚਾਇਤ ਮੰਤਰੀ ਧਾਲੀਵਾਲ ਨੂੰ 25 ਜੁਲਾਈ ਦੇ ਲਈ ਤਲਬ ਕਰਦਿਆਂ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੇ ਲਈ ਕਿਹਾ। ਇੱਥੇ ਇਹ ਜ਼ਿਕਰਯੋਗ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਤਹਿਤ 28 ਅਪ੍ਰੈਲ ਨੂੰ ਸਿਸਮਾ ਤੋਂ ਪੰਚਾਇਤੀ ਜ਼ਮੀਨ ਖਾਲੀ ਕਰਵਾਈ ਸੀ। ਕੈਪਟਨ ਬਿਕਰਮਜੀਤ ਸਿੰਘ ਨੇ ਇਸ ਮਾਮਲੇ ਨੂੰ ਖਰੜ ਅਦਾਲਤ ਦੇ ਵਿੱਚ ਚੁਣੌਤੀ ਦਿੰਦਿਆਂ ਆਪਣਾ ਪੱਖ ਰੱਖਿਆ ਸੀ। ਇਸੇ ਪਟੀਸ਼ਨ ਦੇ ਆਧਾਰ ਤੇ ਅਦਾਲਤ ਵੱਲੋਂ ਪੰਚਾਇਤ ਮੰਤਰੀ ਨੂੰ ਸੰਮਨ ਜਾਰੀ ਕੀਤੇ ਗਏ ਨੇ। ਦੂਜੇ ਪਾਸੇ ਪੰਚਾਇਤ ਵਿਭਾਗ ਆਖ ਰਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਕਾਨੂੰਨੀ ਪੇਚੀਦਗੀਆਂ ਨੂੰ ਸੁਲਝਾ ਕੇ ਸ਼ੁਰੂ ਕੀਤੀ ਗਈ ਸੀ। ਉਧਰ ਖਬਰ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਹੈ, ਜਿੱਥੋਂ ਦੇ ਪਿੰਡ ਚਲੇਰੀ ਕਲਾਂ ਦੇ ਵਿੱਚ 417 ਏਕੜ ਪੰਚਾਇਤੀ ਜ਼ਮੀਨ ਜਿੱਥੋਂ ਕਬਜ਼ਾ ਛੁਡਵਾਇਆ ਗਿਆ ਸੀਗਾ, ਉਹਦੇ ਤੇ ਫਿਰ ਕਬਜ਼ਾ ਕਰ ਲਿਆ ਗਿਆ ਪਿੰਡ ਵਾਸੀਆਂ ਵੱਲੋਂ। ਮੁੜ ਕਬਜ਼ਾ ਕਰਨ ਤੋਂ ਬਾਅਦ ਕਿਸਾਨਾਂ ਨੇ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਦੇ ਵਿੱਚ 31 ਕਿਸਾਨਾਂ ਥਾਣੇ ਦੇ ਵਿੱਚ 31 ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਦੂਜੇ ਪਾਸੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਜ਼ਬਰੀ ਜ਼ਮੀਨ ਹੜੱਪਣ ਦਾ ਦੋਸ਼ ਵੀ ਲਾਇਆ। ਕਿਸਾਨ ਜਥੇਬੰਦੀਆਂ ਨੇ ਵੀ ਇਸ ਮਾਮਲੇ ਨੂੰ ਕਾਨੂੰਨੀ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਪਿਛਲੇ ਮਹੀਨੇ ਚਲੇਰੀ ਕਲਾਂ ਦੀ 417 ਏਕੜ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿ ਕਿਸਾਨਾਂ ਨੇ ਇਹ ਜ਼ਮੀਨ ਆਪਣੀ ਮਰਜ਼ੀ ਦੇ ਨਾਲ ਵਾਪਸ ਕੀਤੀ ਹੈ। ਹਾਲਾਂਕਿ ਕੁਝ ਦਿਨਾਂ ਬਾਅਦ ਕਿਸਾਨਾਂ ਵੱਲੋਂ ਇਹ ਦੋਸ਼ ਲਾਇਆ ਗਿਆ ਸੀਗਾ ਕਿ ਸਰਕਾਰ ਉਹਨਾਂ ਨੂੰ ਜ਼ਮੀਨ ਸੌਂਪਣ ਦੇ ਲਈ ਮਜਬੂਰ ਨੇ ਤੇ ਕਿਸਾਨਾਂ ਦਾ ਇਹ ਵੀ ਦਾਅਵਾ ਕਿ ਉਹ 1904 ਤੋਂ ਲੈ ਕੇ ਇੱਥੇ ਖੇਤੀ ਕਰਦੇ ਆ ਰਹੇ ਨੇ। ਇਹ ਵੀ ਦਾਅਵਾ ਕੀਤਾ ਗਿਆ ਕਿ ਹਾਈ ਕੋਰਟ ਨੇ ਸਰਕਾਰ ਨੂੰ ਜ਼ਮੀਨ ਵਾਪਸ ਲੈਣ ਤੇ ਰੋਕ ਵੀ ਲਾ ਦਿੱਤੀ ਸੀ। ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਇਸ ਸੰਬੰਧੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਤੇ ਕਾਨੂੰਨੀ ਚਾਰਾਜੋਈ ਕਰਨ ਦਾ ਫੈਸਲਾ ਕੀਤਾ।
ਰੁੱਖ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕਰਾਂਗੇ, ਜਿੱਥੇ ਕੱਲ 100 ਫੁੱਟੀ ਰੋਡ ਤੇ ਇੱਕ ਦੁਕਾਨਦਾਰ ਗੁਰਪ੍ਰਤਾਪ ਸਿੰਘ ਰਾਜਾ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਉਂਸਲਰ ਦੇ ਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਚਰਨਦੀਪ ਸਿੰਘ ਬੱਬਾ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਦੌਰਾਨ ਪੁਲਿਸ ਕਮਿਸ਼ਨਰ ਨੇ ਡਿਊਟੀ ਦੇ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਦੇ ਹੇਠ ਇੱਕ ਐਸਐਚਓ ਅਤੇ 5 ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਬੀਤੇ ਦਿਨੀ ਜ਼ਮੀਨ ਦੇ ਇੱਕ ਮਾਮਲੇ ਦੇ ਵਿੱਚ ਝਗੜਾ ਹੋ ਗਿਆ ਸੀ ਅਤੇ ਇਸੇ ਝਗੜੇ ਦੇ ਦੌਰਾਨ ਗੋਲੀਆਂ ਮਾਰ ਕੇ ਗੁਰਪ੍ਰਤਾਪ ਸਿੰਘ ਰਾਜਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਹਮਲੇ ਦੇ ਵਿੱਚ ਰਿਸ਼ੀ ਨਾਂ ਦਾ ਇੱਕ ਬੰਦਾ ਵੀ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਾਜਵੀਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਚਰਨਦੀਪ ਸਿੰਘ ਬੱਬਾ ਸਣੇ ਉਸ ਦੇ ਦੋ ਭਰਾਵਾਂ ਰਿੰਪੀ ਅਤੇ ਹੈਪੀ, ਧਰਮਿੰਦਰ ਸਿੰਘ ਭੋਲੂ, ਇੱਕ ਨਿਹੰਗ ਸਿੰਘ ਅਤੇ ਤਿੰਨ ਅਣਪਛਾਤੇ ਬੰਦਿਆਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਸੇ ਵਾਰਦਾਤ ਦੇ ਵਿੱਚ ਵਰਤਿਆ ਗਿਆ ਪਿਸਤੌਲ ਵੀ ਪੁਲਿਸ ਨੇ ਬਰਾਮਦ ਕਰ ਲਿਆ। ਪੁਲਿਸ ਨੇ ਚਰਨਦੀਪ ਸਿੰਘ ਬੱਬਾ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਅਮਰੀਕਾ ਤੇ ਨਾਲੋਂ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਤੇ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਣਗੇ ਜਾਣਕਾਰੀਆਂ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।